जीना हुक्म है भावे आगे जुड़े दे महावाकन साहब सिख कौम के महान दलजीत सिंह बिट्टू के सत्कारयोग स्वर्गवासी माता बलविंदर कौर जी जो पिछले दिन परिवार रिश्तेदार सानू सारियां सਦੀवी विछोड़ा दे के गुरु चरणों में जी उस महान माता की याद विच पिछले दिनी सहज पाठ साहब प्रारंभ होए सन जिन्हां दी संपूर्णतावां होईयां अते भाई कृष्ण सिंह जी लुधियाने वाले जिन्हां ने बड़ा ही बरागमय कीर्तन आप संगतां नूं सरवण कराया ते नाल ही साडे बच्चे डॉक्टर रविंदर सिंह जी रवि जो फ्रीमाउंट खालसा स्कूल दे विच ही जिन्हां ने पंजाबी सिक्खी कीर्तन की दात लई उन्हां ने माता जी की याद विच शब्द की हाज़री लवाई। मैं इन्हां दा धन्नवादी हाँ अते वो महान माता जिस दी कुख दे विचों भाई दलजीत सिंह वर्गे कौमी जरनैल जिन्हां ने मौजूदा संघर्ष विच बड़ी सेवा की, जिहड़े पढ़े लिखे भी सी ते हुण कल उन्हां दे जो संघर्ष दे विच कौमी योधियां ने संघर्ष लड़िया शहादतां प्राप्त कीतियां जो खाड़कू संघर्ष की साखी बुक जो सी वो कल रिलीज़ हुई। भारी गिणती विच संगतां पहुंचियां अते इन्ना संगत ने बुक्कां बारे उत्साह दिखाया कि बुक्कां जिन्नियां सी सारियां ही उत्थों संगत लै गई ते होर भी वेटिंग लिस्ट दे विच संगत बहुत है ते चाहिदा भी आ कि हरेक सिख दे घर दे विच ये जिहड़ी बुक जानी चाहिदी आ, आप पढ़नी चाहिदी ते बच्चिआं नूं पढ़ाउणी चाहिदी आ। मैं ज़्यादा समा ना लवां। धन भागी हाँ असीं दास नूं भी माता जी दे दर्शन करन दा सुभाग प्राप्त होया सी। माता जी दीयां असीसां लईआं वो कोई आम रूहां नहीं जिन्हां ने इस संघर्ष दे विच बड़ा योगदान पाया। मेरे पास बहुत बुलारे ने, साडे पास स्पैशल डॉक्टर अमरजीत सिंह जी वाशिंगटन DC तो पहुंचे ने। उन्हां तो पहला मैं बेनती करांगा डॉक्टर हरिंदर सिंह जी कि कुछ मिनट माता जी नूं श्रद्धांजलि भेंट करन ते आप संगतां दे दर्शन करन। डॉक्टर हरिंदर सिंह जी उन्हां तो बाद मैं बेनती करांगा कि डॉक्टर अमरजीत सिंह जी वो अपनी हाज़री लवाउण अते उस महान माता नूं शरधा दे फुੱਲ भेंट करन ते उन्हां तो बाद भाई जसवंत सिंह जी होठी गुरुद्वारा साहिब सिंह सभा मिल पीटस तो वो हाज़री लवाउणगे। जो अगला कोई बुलारा होया तो आप संगतां नूं दस्सिया जावेगा। आओ
ਆਪਾਂ ਡਾਕਟਰ ਹਰਿੰਦਰ ਸਿੰਘ ਜੀ ਜਿਨ੍ਹਾਂ ਦੇ ਭਰਾਤਾ ਜੀ ਵੀ ਸ਼ਹੀਦ ਹੋਏ, ਇਹਨਾਂ ਪਰਿਵਾਰਾਂ ਦੀ ਕੌਮ ਨੂੰ ਬੜੀ ਦੇਣ ਹੈ, ਉਹ ਆਪ ਸੰਗਤਾਂ ਦੇ ਦਰਸ਼ਨ ਕਰਨਗੇ ਤੇ ਮਾਤਾ ਜੀ ਨੂੰ ਸੱਚੀ ਸ਼ਰਧਾਂਜਲੀ ਭੇਟ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ, ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਬਾਰੀ। ਅਸੀਂ ਸਾਰਿਆਂ ਨੇ ਇਸ ਜਹਾਨ ਤੋਂ ਇੱਕ ਦਿਨ ਚਲੇ ਜਾਣਾ ਹੈ। ਅੱਜ ਆਪਾਂ ਮੇਰੇ ਸਤਿਕਾਰਯੋਗ ਮਾਮੀ ਜੀ ਬੀਬੀ ਪਲਵਿੰਦਰ ਕੌਰ, ਤੁਹਾਡੇ ਚੋਂ ਜਿਹੜੇ ਨਹੀਂ ਜਾਣਦੇ ਉਹਨਾਂ ਦੀ ਜਾਣਕਾਰੀ ਲਈ ਭਾਈ ਦਲਜੀਤ ਸਿੰਘ ਬਿੱਟੂ ਮੇਰੇ ਮਾਮਾ ਜੀ ਡਾਕਟਰ ਅਜੀਤ ਸਿੰਘ ਸਿੱਧੂ ਦੇ ਬੇਟੇ ਹਨ। ਮੈਂ ਉਹਨਾਂ ਦੀ ਭੂਆ ਦਾ ਬੇਟਾ ਤੇ ਮਾਮੀ ਜੀ ਨੂੰ ਬਹੁਤ ਬਹੁਤ ਨੇੜਿਓਂ ਦੇਖਣ ਦਾ ਸੁਭਾਗ ਪ੍ਰਾਪਤ ਹੋਇਆ। ਹਮੇਸ਼ਾ ਉਹਨਾਂ ਨੂੰ ਮੈਂ ਪਾਠ ਕਰਦੇ ਹਰ ਟਾਈਮ ਤੇ ਅਰਦਾਸ ਕਰਦੇ ਦੇਖੇ। ਇੰਨੇ ਕੁ ਤਸ਼ੱਦਦ ਝੱਲੇ ਬਿੱਟੂ ਵੀਰ ਆਪਣੇ ਜੀਵਨ ਦੇ ਕੋਈ 24 ਸਾਲ ਉਹਨਾਂ ਨੇ ਜੇਲ੍ਹ 'ਚ ਕੱਟੇ ਨੇ ਟੋਟਲ। ਤੇ ਜਿਹੜਾ ਰਪੋਸ਼ ਜੀਵਨ ਆ ਉਹ ਵੱਖਰਾ ਜਿਹੜਾ, ਔਰ ਪਰਿਵਾਰ ਨੇ ਜੋ ਵੀ ਮੁਸੀਬਤਾਂ ਆਈਆਂ ਉਹ ਖਿੜੇ ਮੱਥੇ ਝੱਲੀ। ਮੈਂ ਕਦੀ ਵੀ ਮਾਮੀ ਜੀ ਜਾਂ ਮਾਮਾ ਜੀ ਦੇ ਮੱਥੇ ਤੇ ਕੋਈ ਸ਼ਿਕਨ ਨਹੀਂ ਦੇਖੀ, ਔਰ ਇੰਨੀ ਦਲੇਰੀ ਔਰ ਇੰਨੀ ਦ੍ਰਿੜਤਾ। ਤੇ ਜਿਵੇਂ ਡਾਕਟਰ ਰਵੀ ਨੇ ਹੁਣੇ ਦੱਸਿਆ ਸੀਗਾ ਕਿ ਉਹ ਜੋ ਗੁਰਬਾਣੀ ਤੋਂ ਜੋ ਸਾਨੂੰ ਤਾਕਤ ਮਿਲਦੀ ਹੈ, ਜੋ ਹੌਸਲਾ ਮਿਲਦਾ ਹੈ, ਤੇ ਮੈਂ ਜ਼ਿਆਦਾ ਨਹੀਂ ਕਵਾਂਗਾ, ਪਰ ਸਿਰਫ ਅੱਜ ਆਪਾਂ ਸਾਰੇ ਇਕੱਤਰ ਹੋਏ ਹਾਂ। ਗੁਰਦੁਆਰਾ ਕਮੇਟੀ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇਹ ਸ਼ਰਧਾਂਜਲੀ ਸਮਾਗਮ ਜਿਹੜਾ ਆਯੋਜਿਤ ਕੀਤਾ। ਤੇ ਇਹੀ ਅਰਦਾਸ ਹੈ ਕਿ ਗੁਰੂ ਮਹਾਰਾਜ ਮਾਮੀ ਜੀ ਨੂੰ ਆਪਣੇ ਚਰਨਾਂ 'ਚ ਨਿਵਾਸ ਦੇਣ ਤੇ ਪਿੱਛੇ ਪਰਿਵਾਰ ਨੂੰ ਭਾਣਾ ਮੱਲਣ ਦਾ ਬਲ ਬਖਸ਼ਣ। ਇੰਨੀਆਂ ਬੇਨਤੀਆਂ ਕਰਦਾ ਹੋਇਆ ਕਿ ਮੈਂ ਦਾ ਜਾ ਚੁੱਕਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਹਰਿੰਦਰ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ, ਕਿਉਂਕਿ ਇਹ ਪਰਿਵਾਰਾਂ ਨੇ ਚੱਲ ਰਹੇ ਸੰਘਰਸ਼ ਵਿੱਚ ਬੜਾ ਯੋਗਦਾਨ ਪਾਇਆ। ਪਰ ਬਾਣੀ ਅਟਲ ਸਚਾਈ ਹੈ, ਜਿਹਾ ਚੀਰੀ ਲਿਖਿਆ ਤੇਹਾ ਹੁਕਮ ਕਮਾਏ, ਕੱਲੇ ਆਵੇ ਨਾਨਕਾ ਸੱਦੇ ਉੱਠੀ ਜਾਏ। ਉਹਦੇ ਵਾਕ ਅਨੁਸਾਰ ਇਸ ਸੰਸਾਰ ਵਿੱਚੋਂ ਬਾਰੋ ਬਾਰੀ ਹਰੇਕ ਨੇ ਕੂਚ ਕਰਨਾ ਹੈ। ਜਿਵੇਂ ਉਹਨਾਂ ਨੇ ਮਾਤਾ ਜੀ ਬਾਰੇ ਦੱਸਿਆ, ਬੜੇ ਹੀ ਮਾਤਾ ਜੀ ਨਾਮ ਬਾਣੀ ਵਾਲੇ ਸਨ। ਇਹਨਾਂ ਦੇ ਭਾਈ ਦਲਜੀਤ ਸਿੰਘ ਬਿੱਟੂ ਦੇ ਸਤਿਕਾਰਯੋਗ ਪਿਤਾ ਜੀ ਸਵਰਗਵਾਸੀ ਡਾਕਟਰ ਅਜੀਤ ਸਿੰਘ ਜੀ ਸਿੱਧੂ, ਉਹ ਵੀ ਥੋੜ੍ਹਾ ਸਮਾਂ ਪਹਿਲਾਂ ਪਰਿਵਾਰ ਨੂੰ ਸਦੀਵੀ ਵਿਛੋੜਾ ਦੇ ਕੇ ਗਏ ਸੀ। ਦਾਸ ਨੇ ਦੋਵਾਂ ਦੇ ਦਰਸ਼ਨ ਕੀਤੇ, ਬੜੇ ਹੀ ਨੇਕ ਸੁਭਾਅ ਦੇ। ਇਹ ਕੋਈ ਆਤਮਾਵਾਂ ਜਿਹੜੀਆਂ ਇਹ ਕੋਈ ਆਮ ਨਹੀਂ ਹੁੰਦੀਆਂ, ਇਹ ਰੂਹਾਂ ਸੰਸਾਰ ਵਿੱਚ ਇਹ ਆਉਂਦੀਆਂ, ਬਾਰ-ਬਾਰ ਆਉਂਦੀਆਂ, ਜਿਹੜੀਆਂ ਇਹੋ ਜਿਹੇ ਯੋਧਿਆਂ ਨੂੰ ਜਨਮ ਦਿੰਦੀਆਂ ਅਤੇ ਇਸੇ ਤਰ੍ਹਾਂ ਕੌਮ ਦੀ ਸੇਵਾ ਚੱਲਦੀ ਆ, ਸੰਘਰਸ਼ ਚੱਲਦੇ ਆ। ਸੋ ਆਓ ਆਪਾਂ ਡਾਕਟਰ ਅਮਰਜੀਤ ਸਿੰਘ ਪਾਸੋਂ ਉਹਨਾਂ ਦੀ ਯਾਦ ਵਿੱਚ ਕੋਈ ਸ਼ਬਦ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਐਸੋ ਇਹੋ ਸੰਸਾਰ ਵੇਖਣਾ, ਰਹਿਨ ਨ ਕੋ ਪਈਹੈ ਰੇ, ਸੂਧੇ ਸੂਧੇ ਰੇਗ ਚਲੋ ਤੁਮ, ਨਾ ਤਰ ਕੋ ਧੱਕਾ ਦਵਈ ਹੈ ਰੇ। ਬਾਰੇ ਬੂਢੇ ਤਰਨੇ ਭਈਆ, ਸਭ ਹੂੰ ਜਮ ਲੈ ਜਈਐ ਰੇ।
मानस बपरा मूसा कीनो नीच बलैया खई है रे तनवंता अर निर्तन मनई ताकि कछु न कानी रे राजा प्रजा सम कर माने ऐसो काल बडानी रे हर के सेवक जो हर पाए तिन की कथा निरारी रे आवे न जाए न कबहू मरते पार ब्रह्म संगारी रे। वाहिगुरु जी का खालसा वाहिगुरु जी की फतेह। साहिब श्री गुरु ग्रंथ साहिब जी की हजूरी भी जुड़े बैठे सतगुरु जी का अपना आपा गुरु खालसा साध संगत जीओ, अज का ये विशेष दीवान माता पलविंदर कौर जी की याद नूं समर्पित है। कल एक विशेष उद्यम गुरुद्वारा कमेटी फ्रीमाउंट ते सारियां सहयोगी जथेबंदियां वालों किया गया, जिस विच वड्डी गिणती विच लोकल सिख नौजवानों ने बीबियां ने शिरकत की ते वो सी जिहड़ी पुस्तक माता पलविंदर कौर जी के सपुत्र भाई दलजीत सिंह खालसा जिन्हां नूं प्यार नाल बिट्टू घर च कहा जाता सी, उन्होंने सिख संघर्ष की साखी, साखी आम जबान लफज साक्षी तो आया है, संस्कृत का लफज है साक्षी, ते साखी है विटनेस। असी गुरु नानक साहब के जीवन नाल संबंधित जन्म साखी लफज जिन्हां जमानिਆਂ अजे प्रिंटिंग प्रैसेज नहीं सन, बहुत पुराने पीरीयड घरां दे विच जन्म साखी इवें ही पढ़ी जाती सी, सत्कार नाल उहनूं संभालिया जांदा सी। भावें उस बारे हिस्टोरीयंस की डिबेट है कि उन्हों का टाइम पहले है या पिछों है, पर वो भी यही सी कि जिवें गुरु साहबान डिवाइन जिहड़ा उन्हों का सुनेहा सी जिथे जिथे वो विचरे वो किवें एक विटनेस बने। और इस गल का ध्यान रहे कि यही लफज विटनेस जे तुसी शहीद शब्द के अर्थ अरबी दे विच देखोगे तो उसका अर्थ है गवाही, शहादत, विटनेस। और उसका रूहानी संकल्प यही है कि वो आत्मा जिहड़ी इस गल दे नाल सच नाल खलोती सी, उसने अपना शरीर का वजूद खत्म किया, रब की दरगाह दे विच वो एक विटनेस है, वो एक एविडेंस है, वो एक साखी है कि धरती दे जिस खिते चो रूह आई है वो इन्ना भ्रिष्टिया जा चुका है कि वो रहन दे काबल नहीं है। और फिर जदों असी पंथ प्रकाश भाई रतन सिंह भंगू जी का पढ़ते हैं तो उहदे च तुहानूं ये लफज मिलणगे कि भी ਸਿੰਘਾਂ ने गुरमता किया जां किसी सिंह ने किया कि भाई असी सिर दे के तुरकन झूठा कराएं फिर खालसे की चर्चा होए पातशाही दावा चाहे जोए, कि असी सिर दे के तुरकां नूं झूठा कराइए। हुण जदों तुसीं लफज देखोगे पंथ प्रकाश के कोट दे तो एकदम तुहाडा ध्यान अरबी के उन्हां लफ्ज़ां वाल जाएगा कि ये सिर दे के तुरकां नूं झूठा कराने का मतलब विटनेस है निरंकार की दरबार च दरगाह च। तो उत्थों फिर उसके हुक्म के तहत इस साम्राज की चिट्ठी पाड़ी जाएगी, इसका अंत होएगा तो खालसे का पातशाही का दावा जिहड़ा है वो इस धरती के उत्ते नाबुर होएगा, इस धरती के उत्ते उसका वजूद स्थापित होएगा। भाई दलजीत सिंह जदों कल संबोधित होए सारिਆਂ ਨੂੰ तो उन्होंने कहा कि गल मेरी माता दी नहीं है, उन्हां सारियां संघर्ष दे विच शहीद रूहां साडे वो नौजवान जिन्हां दियां मातावां ने किस कदर तप कीता। तप कोई पैनैंस नहीं हुंदा, बहुत बार तप लफज नाल असीं वो ब्राह्मणवाद का हठ योग जोड़ लेंदे हैं, अष्टांग मार्ग उहदे नाल। तप एक तुहाडा फोकस है, एक तुसीं नुकता लैके तुरे हो, उस दे उत्ते तुसीं केंद्रित हो, उस दे लई तुहानूं बाकी सब कुछ भुल जांदा है, वो तुहाडी पहल बन जांदा है, वो तुहाडी प्रायोरिटी बन जांदा है। यही तप साधन की गल है जो गुरमत का फलसफा है। बाकी हठ योग वाले योगी सिद्ध वो तो पहला भी बड़े से, गुरु नानक साहब तो 550 साल पहला प्रकाशमान हुंदे ने। ह्यूमन सिविलाइजेशन 7-8 हज़ार साल पुरानियां ने, किन्ने स्कूल ऑफ थॉट, किन्ने परपक थॉट। अज भी तुसी वेदांत देखो, वेदांत कोई छोटी चीज़ नहीं है।
ਐਵੇਂ ਨਹੀਂ ਵੈਸਟ ਦਾ ਧਿਆਨ ਉਹ ਆਪਣੇ ਵੱਲ ਖਿੱਚਦੇ। ਫਲਸਫਾ ਇੰਨਾ ਗੁੰਦਿਆ ਹੋਇਆ ਉਹ ਸਾਰੇ ਦੇ ਵਿੱਚ। ਪਰ ਜਦੋਂ ਗੁਰੂ ਨਾਨਕ ਸਾਹਿਬ ਨੇ ਆਪਣੀ ਗੁਰਮਤ ਦੀ ਫਿਲਾਸਫੀ ਵਾਲੀ ਜੀਵਨ ਜਾਂਚ ਦਿੱਤੀ, ਉਹ ਇਸ ਕਦਰ ਸਿੰਪਲਿਸਟਿਕ ਸੀ, ਕਿਉਂਕਿ ਬਹੁਤ ਵਾਰ ਗੁਰੂ ਸਾਹਿਬ ਨੇ ਜਦੋਂ ਇਹ ਯਾਦ ਦਹਾਨੀ ਕਰਵਾਈ, ਸੱਚੋਂ ਉਰੇ ਸਭ ਕੋ ਉੱਪਰ ਸੱਚ ਅਚਾਰ। ਡਾਕਟਰ ਰਵਿੰਦਰ ਸਿੰਘ ਜਿਹੜੀ ਪ੍ਰੈਜੈਂਟੇਸ਼ਨ ਉਹਨੇ ਅੱਜ ਦਿੱਤੀ ਗੁਰਬਾਣੀ ਸ਼ਬਦ ਦਾ ਗਾਇਨ ਕਰਕੇ, ਹੁਣ ਤੁਸੀਂ ਇਹ ਦੇਖੋਗੇ ਕਿ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਹੜਾ ਵੀ ਮਨੁੱਖ ਜਿਸ ਦੇ ਅੰਦਰ ਸੈਂਸਿਸ ਨੇ, ਵਿਵੇਕ ਹੈ, ਉਸ ਦੇ ਅੰਦਰ ਇਹ ਸਵਾਲ ਉੱਠਦਾ ਹੈ, ਮੈਂ ਕੌਣ ਹੈ, ਮੈਂ ਕਿੱਥੋਂ ਆਇਆ, ਮੈਂ ਕਿੱਥੇ ਜਾਣਾ ਹੈ, ਜੀਵਨ ਦਾ ਮਕਸਦ ਕੀ ਹੈ, ਪਰਪਸ ਆਫ ਲਾਈਫ ਕੀ ਹੈ। ਤੇ ਜਿੰਨੇ ਧਰਮ, ਫਲਸਫੇ, ਸ਼ਾਸਤਰ ਆਏ, ਉਹ ਇਸ ਸਵਾਲ ਦਾ ਜਵਾਬ ਲੱਭਣ ਦੀ ਕੋਸ਼ਿਸ਼ ਹੀ ਸੀ। ਉਹਦੇ ਚੋਂ 3 ਜਾਂ 4 ਵੱਡੇ ਸੈਮੈਟਿਕ ਧਰਮ ਨਿਕਲੇ ਮਿਡਲ ਈਸਟ ਦੇ ਅੰਦਰ, ਜੂਡਾਇਜ਼ਮ, ਕ੍ਰਿਸਚੀਅਨਿਟੀ, ਇਸਲਾਮ। ਜੂਡਾਇਜ਼ਮ ਵੀ ਤੁਸੀਂ ਉਹਨਾਂ ਦੀ ਓਲਡ ਟੈਸਟਾਮੈਂਟ, ਟੋਰਾ ਦੇਖੋ, 3500 4000 ਸਾਲ ਪੁਰਾਣੀ ਹੈ। ਸਾਡੇ ਈਸਟ ਦੇ ਵਿੱਚ ਸਭ ਤੋਂ ਪੁਰਾਣਾ ਰਿਗਵੇਦ ਹੈ, ਲਗਭਗ 3500 ਸਾਲ ਉਸ ਦਾ ਸਮਾਂ ਬਣਦਾ ਹੈ। ਔਰ ਇਸੇ ਤਰ੍ਹਾਂ ਕ੍ਰਿਸਚੀਅਨਿਟੀ ਦੇ ਵਿੱਚ ਜੀਸਸ ਆਉਂਦੇ ਨੇ, ਉਹਨਾਂ ਦੀ ਜਿਹੜੀ ਗੱਲ ਕਹੀ ਹੋਈ ਹੈ ਉਹ ਗੋਸਪਲਸ ਦੇ ਵਿੱਚ ਡਿਫਰੈਂਟਲੀ ਜਾਂ ਬਾਅਦ ਦੇ ਵਿੱਚ ਉਸ ਨੂੰ ਬਾਈਬਲ ਦਾ ਨਾਮ ਦਿੱਤਾ ਗਿਆ। ਔਰ ਕੁਰਾਨ ਮਜੀਦ ਲਗਭਗ 1450 ਸਾਲ ਪਹਿਲਾਂ ਹਜ਼ਰਤ ਮੁਹੰਮਦ ਸਾਹਿਬ ਦੀ ਆਮਦ ਹੁੰਦੀ ਹੈ। ਔਰ ਇਹ ਸਾਰੇ ਸੈਮੈਟਿਕ ਇਹਨਾਂ ਨੂੰ ਕਿਹਾ ਜਾਂਦਾ ਹੈ। ਔਰ ਸਾਡਾ ਜਿਹੜਾ ਇਧਰ ਗਰੁੱਪ ਆਫ ਰਿਲੀਜਨਸ ਹੈ, ਰਿਗਵੇਦ ਦੇ ਨਾਲ ਫਿਰ ਬੁੱਧ, ਮਹਾਤਮਾ ਬੁੱਧ ਜਿਹੜਾ 2500 ਸਾਲ ਪਹਿਲਾਂ ਆਏ, ਮਹਾਵੀਰ ਜੈਨ, ਇਹ ਵੀ ਲਗਭਗ ਬੁੱਧ ਤੋਂ 30-40 ਸਾਲ ਪਹਿਲਾਂ ਦੇ ਨੇ। ਔਰ ਇਸ ਸਾਰੀ ਲਿਸਟ ਦੇ ਵਿੱਚ ਸਿੱਖ ਧਰਮ ਜਿਹੜਾ 5.5 ਸਦੀਆਂ ਪਹਿਲਾਂ ਆਉਂਦਾ। ਇਨ ਬਿਟਵੀਨ ਜਦੋਂ ਕਿ ਬੁੱਧ ਧਰਮ ਦੀ ਡਿਸਟਰਕਸ਼ਨ ਕੀਤੀ ਬ੍ਰਾਹਮਣਵਾਦ ਨੇ ਬੜੇ ਖਤਰਨਾਕ ਅੰਦਾਜ਼, ਸ਼ਾਸਤਰ ਤੇ ਸ਼ਸਤਰ ਨਾਲ, ਜੋ ਅੱਜ ਸਿੱਖਾਂ ਦੇ ਨਾਲ ਕਰ ਰਹੇ ਨੇ, ਉਸ ਪੀਰੀਅਡ 'ਚ ਇੱਕ ਫਲਸਫਾ ਜਿਹਨੂੰ ਯੋਗ ਮਤ ਕਿਹਾ ਜਾਂਦਾ ਹੈ, ਯੋਗਾ ਧਰਮ ਕਿਹਾ ਜਾਂਦਾ ਹੈ, ਇਹ ਕੁਛ ਉਹਦੇ 'ਚ ਬੁੱਧਿਜ਼ਮ ਦੇ ਸਿਧਾਂਤ ਸੀ, ਕੁਛ ਹਿੰਦੂ ਸੰਨਿਆਸ ਦੇ ਸੀ। ਔਰ ਜਦੋਂ ਗੁਰੂ ਨਾਨਕ ਸਾਹਿਬ ਦੀ ਆਮਦ ਹੁੰਦੀ ਹੈ, ਤਿੰਨੋਂ ਸਕੂਲ ਆਫ ਥਾਟ, ਬ੍ਰਾਹਮਣ ਮਤ, ਇਸਲਾਮ ਔਰ ਯੋਗ, ਇਹ ਬੜੇ ਸਾਡਾ ਸਾਰਾ ਨਾਰਥ ਜਿਹੜਾ ਹੈ, ਇਹਦੇ ਵਿੱਚ ਯੋਗ ਦਾ ਬਹੁਤ ਵੱਡਾ ਜਿਹੜਾ ਪ੍ਰਭਾਵ ਸੀ। ਅੱਜ ਵੀ ਤੁਹਾਨੂੰ ਪੰਜਾਬ ਦੀਆਂ ਬੋਲੀਆਂ 'ਚ, ਅਖਾਣਾਂ 'ਚ ਯੋਗੀਆਂ ਨਾਲ ਸੰਬੰਧਿਤ, ਔਰ ਅੱਜ ਵੀ ਪਾਕਿਸਤਾਨ ਦੇ ਤੁਸੀਂ ਟਿੱਲਾ ਜੋਗੀਆਂ ਤੇ ਜਾਓ, ਰੋਹਤਾਸ ਦੇ ਉਸ ਏਰੀਆ ਦੇ ਵਿੱਚ, ਤੇ ਤੁਸੀਂ ਦੇਖ ਸਕਦੇ ਹੋ ਕਿ ਇੱਕ ਪੀਰੀਅਡ ਦੇ ਵਿੱਚ ਹਜ਼ਾਰਾਂ ਦੀ ਗਿਣਤੀ, ਜੇ ਪੰਜਾਬ ਦੇ ਹੀ ਮੁੰਡੇ ਸੀ, ਕੋਈ ਟਿੱਲਾ ਜੋਗੀਆਂ ਜਾਂ ਜੋਗੀ ਕੋਈ ਗੰਗਾ ਜਮਨਾ ਤੋਂ ਨਹੀਂ ਸੀ ਆਉਂਦੇ, ਉਹ ਇਸ ਕਦਰ ਉਸ ਸਪੈਲ ਦੇ ਅੰਦਰ ਸੀ। ਢੂੰਡ ਤਾਂ ਰੱਬ ਨੂੰ ਲੱਭਣ ਦੀ ਸੀ, ਪਰ ਕਿਸ ਪਾਸੇ ਤੁਰ ਗਏ ਸੀ। ਤੇ ਗੁਰੂ ਨਾਨਕ ਸਾਹਿਬ ਦੀ ਆਮਦ ਦੇ ਨਾਲ ਜਦੋਂ ਅਸੀਂ ਇਹ ਬਾਣੀ ਪੜ੍ਹਦੇ ਹਾਂ ਕਿ ਕਾਦੀ ਕੂੜ ਬੋਲ ਮਲ ਖਾਏ, ਬ੍ਰਾਹਮਣ ਨਾਵੇ ਜੀਆਂ ਘਾਏ, ਜੋਗੀ ਜੁਗਤ ਨਾ ਜਾਣੈ ਅੰਧ, ਤੀਨੇ ਉਜਾੜੇ ਕਾ ਬੰਦ। ਇਹ ਤਿੰਨੋਂ ਥਾਟਸ ਨੂੰ ਇੱਕ ਮੇਸ਼ਰ ਦੇ ਵਿੱਚ ਰੱਖਿਆ ਕਿ ਕਾਦੀ ਜਿਹੜਾ ਇੰਟਰਪ੍ਰੀਟ ਕਰ ਰਿਹਾ ਹੈ ਇਸਲਾਮ, ਕਿਉਂਕਿ ਲੇਟੈਸਟ ਹੈ ਜੂਡਾਇਜ਼ਮ, ਕ੍ਰਿਸਚੀਅਨਿਟੀ ਔਰ ਉਸ ਦੇ, ਕਿ ਉਹ ਇੱਕ ਜੂਰਿਸਪ੍ਰੂਡੈਂਸ ਨੂੰ ਇੰਟਰਪ੍ਰੀਟ ਕਰਦਾ ਹੈ, ਉਹਨੂੰ ਸੱਚ ਤੇ ਖਲੋਣਾ ਚਾਹੀਦਾ ਪਰ ਉਹ ਝੂਠ ਦਾ ਗੰਦ ਖਾਂਦਾ ਹੈ। ਬ੍ਰਾਹਮਣ, ਔਰ ਤੁਸੀਂ ਬਹੁਤ ਵਾਰ ਦੇਖੋਗੇ ਕਿ ਗੁਰੂ ਗ੍ਰੰਥ ਸਾਹਿਬ, ਜਦੋਂ ਅੱਜ ਅਸੀਂ ਕਈ ਵਾਰ ਬ੍ਰਾਹਮਣਵਾਦ ਲਫ਼ਜ਼ ਇਸਤੇਮਾਲ ਕਰਦੇ ਹਾਂ, ਕੁਝ ਸਾਡੇ ਅਨਪੋਲ ਵੀਰਾਂ ਨੂੰ ਵੀ ਲੱਗਣ ਲੱਗ ਜਾਂਦਾ ਹੈ ਪਤਾ ਨਹੀਂ ਇਹ ਹਿੰਦੂਆਂ ਦੇ ਖਿਲਾਫ ਕੋਈ ਨਫ਼ਰਤ ਦੀ ਗੱਲ ਨਹੀਂ। ਸਿੱਖ ਦੇ ਦਿਲੋਂ ਦਿਮਾਗ, ਸਿੱਖ ਫਲਸਫੇ 'ਚ ਨਫ਼ਰਤ, ਸਾੜਾ, ਈਰਖਾ, ਵੈਰ ਇਹਦੀ ਕੋਈ ਥਾਂ ਨਹੀਂ ਹੈ। ਇਹ ਵਿਚਾਰਧਾਰਾ ਹੈ। ਦੁਨੀਆ 'ਚ ਜੇ ਤੁਸੀਂ 7-8 ਹਜ਼ਾਰ ਸਾਲ ਦੇ ਪੀਰੀਅਡ 'ਚ ਦੇਖੋ, ਥਾਟਸ ਲੜਦੇ ਨੇ। ਹੁਣ ਉਹੀ ਜਦੋਂ ਅਸੀਂ 20ਵੀਂ ਸਦੀ 'ਚ ਨਾਜ਼ੀਜ਼ਮ, ਫਾਸ਼ਿਜ਼ਮ, ਕਮਿਊਨਿਜ਼ਮ ਦੀ ਗੱਲ ਕਰਦੇ, ਇਸ ਤਰ੍ਹਾਂ ਕਿਉਂਕਿ ਜਿਹੜਾ ਸਿਸਟਮ ਰਿਗਵੇਦ ਦੇ ਨਾਲ ਜਿਹਦੀ ਸ਼ੁਰੂਆਤ ਹੁੰਦੀ ਹੈ, ਔਰ ਸਿਮਰਤੀਆਂ, ਮਨੂ ਸਿਮਰਤੀ ਉਹਦਾ ਇੱਕ ਪਾਵਰਫੁਲ ਹਿੰਦੂ ਜਿਹੜਾ ਲਾਅ ਦਿੰਦੀ ਹੈ, ਉਹਦੇ ਨਾਲ ਉਹ ਫੋਰਟੀਫਾਈ ਹੁੰਦਾ ਹੈ ਤੇ ਉਹਦੀ ਜਕੜ ਇਸ ਕਦਰ ਉਸ ਧਰਤੀ ਤੇ ਬਣ ਜਾਂਦੀ ਹੈ ਕਿ ਤੁਸੀਂ ਪਿਛਲੇ 4000 ਸਾਲ 'ਚ ਦੇਖੋ, ਭਾਵੇਂ 1000 ਸਾਲ ਬ੍ਰਾਹਮਣਵਾਦ ਨੇ ਬੀਟਿੰਗ ਲਈ ਬੁੱਧਿਜ਼ਮ ਤੋਂ, ਬੁੱਧ ਦਾ ਜ਼ੋਰ ਅੱਜ ਵੀ ਅਫਗਾਨਿਸਤਾਨ ਤੱਕ, ਜਾਂ ਸਾਡਾ ਹਸਨ ਅਬਦਾਲ ਪੰਜਾ ਸਾਹਿਬ ਦੇ ਉਸ ਖਿੱਤੇ ਤੋਂ ਲੈ ਕੇ ਅੱਜ ਵੀ ਤਕਸ਼ਿਲਾ ਜਿਹਨੂੰ ਕਿਹਾ ਜਾਂਦਾ ਹੈ, ਉਹ ਸਾਰਾ ਉਹੀ ਸੀ ਜਿੱਥੇ ਵਰਲਡ ਲੈਵਲ ਦੀਆਂ ਬੁੱਧਿਸਟ ਯੂਨੀਵਰਸਿਟੀਆਂ ਸੀ, ਜਿਸ ਚਾਣਕਿਆ ਨੇ ਡਿਸਟਰੋਏ ਕੀਤਾ ਅਲਟੀਮੇਟਲੀ ਮੌਰੀਆ ਵੰਸ਼ ਨੂੰ। ਉਹ ਉਸ ਤਕਸ਼ਿਲਾ ਦੇ ਵਿੱਚ ਹੀ ਟੀਚਰ ਸੀ ਜਿਹੜਾ ਰਾਵਲਪਿੰਡੀ ਦੇ ਨੇੜੇ ਹੈ। ਸੋ ਇਹਨੂੰ ਸਮਝਣ ਦੀ ਲੋੜ ਹੈ ਕਿ ਕਿਸ ਕਦਰ ਬ੍ਰਾਹਮਣਵਾਦ ਵਿੱਚ ਐਸਾ ਕੀ ਹੈ
कि जिहड़ा सर्वाइवर भी है, जिहड़ा नैरेटिव ऐसा बनाता है कि सब तो ज़्यादा जुल्म करदे, पर उन्होंने दुनिया नूं सौदा वेचिया होया अहिंसा परमो धर्म। और इस सारे कॉन्टैक्स दे विच जदों असीं ब्राह्मणवाद की गल करते हैं, जदों आसा दी वार जिहड़ी मैंडेटरी है, वक्री गल है कि असीं उस जे गुरु साहब ने ये बाणी रची और सिख कौम ने साडी रहत मर्यादा ने इसनूं अंमृत वेले दी जिहड़ा नितनेम तो बाद कीर्तन इसका लाजमी कीता ते इस विच ओह सारे तत्त मौजूद ने जिहड़े सोशल रेवोल्यूशन, जिहड़े सियासी रेवोल्यूशन, जिहड़े आर्थिक रेवोल्यूशन दे मूल तत्त ने ते एनमी नूं आइडेंटिफाई किया होया। और जदों तुसीं 10 पातशाहियां दे जीवन और उन्हां दे फरमान देखोगे तो उन्हां दे विच एक कंसिस्टेंसी है जिस नूं गुरबाणी ने याद करवाया, जोत ओहा जुगत साए सह काया फेर पलटी है। उही कंटिन्यूटी जोत दी है, जुगत वे ऑफ लाइफ है, सिर्फ जिहड़ी काया बदलती है, बॉडी बदलती है। हुण आसा दी वार असीं पढ़ते हैं कि मत्थे टिक्का तेड़ धोती कखाई हथ छुरी जगत कसाई। तुसीं इंटरप्रिटेशन तो वाकफ हो, उन्होंने आइडेंटिफाई किया कि ब्राह्मणवाद का एडवोकेट कौन है, उहदा हरबिंजर कौन है, उन्होंने इंप्लीमेंट करने वाला कौन है, तो उहदे लई लफज गुरु साहब ने इस्तेमाल किया कि इहदे हाथ च छुरी है ते जगत कसाई, बुचर ऑफ द वर्ल्ड। जदों अज असीं दुनिया दीयां खतरनाक आइडियोलॉजीज देखते हैं, इस मुल्क च भी नस्लवाद सी, कम्युनिज्म ने लगभग 70 साल अपना जिहड़ा खौरू पाया पूरा, दूजा भी है, पर यह इन्नी खतरनाक आइडियोलॉजी जिन्होंने गुरु साहब ने कहा भी ये हाथ छुरी वाली आइडियोलॉजी ये बुचर ऑफ द वर्ल्ड है। तो 10वें पातशाह खालसा साज के जिहड़ी स्टैंप ला दिंदे ने 5 ककारी रूप दे विच, अज तो तुहाडी कुल नास, किरत नास, कर्म नास, वरण नास, परम नास, तुसी खालसा हो। पर यह हदायत कि जब लग खालसा रहे न्यारा तब लग तेज द्यों मैं सारा, जब गहे विपरन की रीत मैं ना करो इनकी प्रतीत। कि मेरा सारा तेज, पावर, ग्रैंड्योर और खालसे कोल है, जदों तक उहदा न्यारापन है, पर जदन विपर दे रस्ते तुरेगा, बब्बे नाल विपर है, ब्राह्मणवाद का रस्ता लेगा, फिर मेरी खालसे वाल पिठ होएगी। हुण इस विपर दी आइडियोलॉजी जिसने अड अड नैरेटिव सिरजे, 47 के दौर च यह विपर गांधी ते नेहरू बन के सामने आंदा है, 84 दे विच इंदिरा गांधी बन जाता है विपर, फिर राजीव गांधी बन जाता है, अज तो नंगे चिट्टे हो के नरेंद्र मोदी ते हिंदुत्वा बन जाता है। हुण एक पासे ये थॉट है, दूसरे पासे गुरु नानक साहब ने वो धरती तैयार की, वो फलसफा उस धरती के उत्ते दिता है, उस राज का संकल्प दिता है। जदों असीं बाणी च पढ़ते हैं, नानक राज चलाया सच कोट सताणी नीम दे, कि जिहड़ा राज गुरु नानक साहब ने एस्टैबलिश किया है, किला सच दा, कोट सच दा। हुण जदों असीं सिख राज की गल करते हैं, जे पिछला कल बीते अकाल तख्त साहब का सिरजना दिवस सी, 29 जून का दिन महाराजा रणजीत सिंह की बरसी सी, उस तो 4 दिन पहला बाबा बंदा सिंह बहादुर का शहीदी दिन सी, गुरु अर्जन साहब की शहादत 16 जून मूल नानकशाही कैलेंडर 2003 मुताबक सी, ते घल्लूकारा 84 जिहड़ा 38 सालों तो असीं हर साल जिस दे विच खुब जाते हैं, जदों जून का महीना आंदा है, इउं महसूस हुंदा है कि टैंक साडे वजूद ते चढ़े हुए ने, गोले साडे वजूद ते वज रहे ने। हुण जदों तुसीं इस सारे नूं देखदे हो ते जिहड़ा पहला रॉयल स्टैंप दे उत्ते लफज उकरे जांदे ने, जिहड़ा पहला सिक्का बाबा बंदा सिंह बहादुर दे जिहड़ा पहला सिख राज स्थापित करने वेले कॉइन किया जाता है, हुण उस सिक्के दे उत्ते लफज ने, सिक्का जद बर हर दो आलम तेग नानक वाहब अस्त, फतेह गोबिंद सिंह शाहे शाह फजल सच्चा साहिब अस्त। हुण गुरु नानक साहब की तेग तलवार है। हुण जदों असीं सच की गल करते हैं, सच के किले की गल करते हैं, तो इधर गुरु नानक की दिती हुई तेग है। तेग वाहण वाले भी, देग चलाउण वाले भी उसे रूहानियत के सफर के पांधी ने, जिस नूं तेग की समझ नहीं है, उसका देग जां इकनॉमिकल प्रॉस्पैरिटी सारा कम्युनिज्म
ਇਕਨੋਮਿਕਲ ਫਿਲਾਸਫੀ ਤਾਂ ਹੀ ਸੀ ਨਾ ਜੀ, ਕਿ ਜੇ ਦੋ ਨੇ, ਇੱਕ ਹੈਵ ਨੇ, ਇੱਕ ਹੈਵ ਨਾਟ ਨੇ, ਇੱਕ ਨੇ ਲੁੱਟਿਆ ਹੋਇਆ, ਇੱਕ ਐਕਸਪਲੋਇਟਰ ਨੇ, ਇੱਕ ਐਕਸਪਲੋਇਟਡ ਨੇ, ਆਓ ਦੁਨੀਆ ਦੇ ਮਜ਼ਦੂਰੋ ਕਿਰਤੀਓ ਇਕੱਠੇ ਹੋ ਜਾਓ। ਇਹ ਜਿਹੜਾ ਅਸੀਂ ਹੈਵਸ ਤੋਂ ਲੈ ਕੇ ਹੈਵ ਨਾਟਸ ਨੂੰ ਵੀ ਵੰਡਣਾ। ਕੀ ਹਾਲ ਕਮਿਊਨਿਜ਼ਮ ਦਾ ਹੋਇਆ, ਜਿਹੜੇ ਉਹਦੇ ਨਾਲ ਜੁੜੇ ਹੋਏ ਮੁਲਕ ਸੀ ਉਹਨਾਂ ਦਾ ਕੀ ਹਾਲ ਹੋਇਆ। ਪਰ ਇੱਥੇ ਉਹ ਫਲਸਫਾ ਸੀ ਜਿੱਥੇ ਦੇਗੋ ਤੇਗੋ ਫਤਿਹ ਹੋ, ਨੁਸਰਤ ਬੇਦਰੰਗ ਯਾਫਤ ਅਜ਼ ਨਾਨਕ ਗੁਰੂ ਗੋਬਿੰਦ ਸਿੰਘ। ਦੇਗ ਇਕਨੋਮਿਕਲ ਪ੍ਰੋਸਪੈਰਿਟੀ, ਤੇਗ ਫਤਿਹ ਤੇ ਨਾ ਮੁੱਕਣ ਵਾਲੀਆਂ ਸਪਲਾਈਜ਼, ਅਨਹਿੰਡਰਡ ਸਪਲਾਈਜ਼, ਨੁਸਰਤ ਬੇਦਰੰਗ, ਇਹ ਸਾਨੂੰ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਬਖਸ਼ੀਆਂ। ਤੇ ਬ੍ਰਾਹਮਣ ਆਪਣੀ ਚਾਲ ਤੁਰਦਾ। ਜੂਨ 84 ਦੇ ਪਹਿਲੇ ਹਫ਼ਤੇ ਸਿੱਖ ਕੌਮ ਦੇ ਖਿਲਾਫ ਅਨਐਲਾਨੀਆ ਟੋਟਲ ਵਾਰ ਵਿੱਢ ਦਿੰਦਾ। ਟੋਟਲ ਵਾਰ ਲਫ਼ਜ਼ ਜਦੋਂ ਤੁਸੀਂ ਦੇਖੋਗੇ ਤੇ ਉਸ ਦਾ ਮਤਲਬ ਕੰਪਲੀਟ ਜੈਨੋਸਾਈਡ ਹੁੰਦਾ ਹੈ, ਜਿਸ ਨੂੰ ਕਿਸੇ ਜ਼ਮਾਨੇ 'ਚ ਕਿਹਾ ਜਾਂਦਾ ਸੀ ਬੀਜ ਨਾਸ ਕਰਨਾ। ਟੋਟਲ ਡਿਸਟਰਕਸ਼ਨ, ਨੇਸਤੋ ਨਾਬੂਦ, ਟੋਟਲ ਨਸਲਕੁਸ਼ੀ ਤੇ ਟੋਟਲ ਵਾਰ ਫਿਜ਼ੀਕਲ, ਮੈਂਟਲ, ਸੋਸ਼ਲ, ਹਿਸਟੋਰੀਕਲ, ਇਕਨੋਮਿਕਲ ਐਂਡ ਦੈਨ ਡਿਨਾਇਲ, ਜਿਹੜੇ ਅੱਜ 8 ਜਾਂ 10 ਸਟੇਜਾਂ ਜੈਨੋਸਾਈਡ ਦੀਆਂ UN ਨੇ ਮੰਨੀਆਂ ਨੇ। ਤੁਸੀਂ ਦੇਖੋਗੇ ਕਿ ਹਰ ਚੀਜ਼ ਉਹਦੇ 'ਚ ਫਿੱਟ ਹੁੰਦੀ ਹੈ। ਹੁਣ ਜੂਨ 84 ਤੋਂ ਬਾਅਦ ਸਾਡੇ ਸਾਹਮਣੇ ਕੀ ਚੋਇਸ ਸੀ? ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲੇ ਜਿਹੜੇ 20ਵੀਂ ਸਦੀ ਦੇ ਉਸ ਮਹਾਨ ਸਿੱਖ ਦੇ ਤੌਰ ਤੇ ਉੱਭਰਦੇ ਨੇ, ਉਹੀ ਖੰਡਾ ਖੜਕਾਣਾ, ਉਹੀ ਬਾਬਾ ਦੀਪ ਸਿੰਘ ਸ਼ਹੀਦ ਦਾ ਰਸਤਾ, ਉਹੀ ਬਾਬਾ ਬੰਦਾ ਸਿੰਘ ਬਹਾਦਰ ਦੀ ਵਿਜ਼ਨ ਤੇ ਉਹੀ ਲੜ ਮਰਨ ਦਾ ਚਾਹ, ਔਰ ਵਾਸਨਾ ਨਾਹੀਂ ਕਛ ਧਰਮ ਯੁੱਧ ਕੋ ਚਾਏ, ਸ਼ਹਾਦਤ ਦਾ ਚਾਹ। ਔਰ ਉਸ ਸਾਰੇ ਚੋਂ ਫਿਰ ਇਹ ਮੁੱਖ ਵਾਕ ਨਿਕਲਦੇ ਨੇ, ਇਹ ਬੋਲ ਨਿਕਲਦੇ ਨੇ ਕਿ ਇਹ ਸਾਡੀਆਂ ਮੰਗਾਂ ਨਹੀਂ, ਹੱਕ ਨੇ। ਮੰਗਾਂ ਮੰਗੀਆਂ ਜਾਂਦੀਆਂ ਨੇ, ਹੱਕ ਲਏ ਜਾਂਦੇ ਨੇ। ਅਸੀਂ ਇਹਨਾਂ ਨਾਲ ਰਹਿਣਾ ਚਾਹੁੰਦੇ, ਬਰਾਬਰ ਦੇ ਸ਼ਹਿਰੀ ਬਣ ਕੇ। ਜਿਸ ਦਿਨ ਦਰਬਾਰ ਸਾਹਿਬ ਦੀ ਹਦੂਦ ਵਿੱਚ ਇਹਨਾਂ ਦੇ ਨਾਪਾਕ ਪੈਰ ਪਏ, ਖਾਲਿਸਤਾਨ ਦੀ ਨੀਂਹ ਰੱਖੀ ਜਾਵੇ। ਹੁਣ ਬਿਲਕੁਲ ਲਾਈਨ ਡਰਾਨ ਸੀ। ਜੂਨ 84 ਦੇ ਪਹਿਲੇ ਹਫ਼ਤੇ ਤੱਕ ਜਿਸ ਦੇ ਲਈ ਮੋਰਚਾ ਲਗਾਇਆ ਗਿਆ ਸੀ ਉਹ ਇੰਟਰਨਲ ਆਟੋਨਮੀ ਦੀ ਗੱਲ ਸੀ, ਅੰਦਰੂਨੀ ਖੁਦਮੁਖਤਾਰੀ, ਅਨੰਦਪੁਰ ਸਾਹਿਬ ਦਾ ਮਤਾ। ਸੋ ਜ਼ਾਹਰ ਹੈ ਕਿ ਜਦੋਂ ਦਰਬਾਰ ਸਾਹਿਬ ਤੇ ਇਕੱਲਾ ਹਮਲਾਵਰ ਨਹੀਂ, 37 ਇਤਿਹਾਸਕ ਗੁਰਦੁਆਰਾ ਤਰਨਤਾਰਨ ਸਾਹਿਬ ਦੀਆਂ ਪ੍ਰਕਰਮਾਂ 'ਚ ਟੈਂਕ ਲਿਆਂਦੇ ਜਾਂਦੇ ਨੇ, ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਟਿਆਲਾ ਦੀਆਂ ਪ੍ਰਕਰਮਾਂ 'ਚ ਟੈਂਕ ਲਿਆਂਦੇ ਜਾਂਦੇ ਨੇ, ਗੁਰਦੁਆਰਾ ਮੁਕਤਸਰ ਸਾਹਿਬ ਦੀਆਂ ਪ੍ਰਕਰਮਾਂ 'ਚ ਟੈਂਕ ਲਿਆਂਦੇ ਜਾਂਦੇ ਨੇ। ਜ਼ਾਹਰ ਹੈ ਲੜਾਈ ਦੀ ਲਾਈਨ ਖਿੱਚੀ ਗਈ, ਦੁਸ਼ਮਣ ਆਈਡੈਂਟੀਫਾਈ ਹੋਇਆ। ਕਿਸੇ ਵੀ ਜੰਗ 'ਚ ਸਭ ਤੋਂ ਜ਼ਰੂਰੀ ਦੁਸ਼ਮਣ ਦੀ ਆਈਡੈਂਟੀਫਿਕੇਸ਼ਨ ਹੁੰਦੀ ਹੈ। ਸਰਹੱਦ ਦੇ ਪਾਰ ਬੈਠਾ ਅਫਜ਼ਲ ਅਹਿਸਨ ਰੰਧਾਵਾ 9 ਜੂਨ ਨੂੰ ਰੋਂਦਿਆਂ ਇਹ ਨਜ਼ਮ ਲਿਖਦਾ ਹੈ, ਓੜਕ ਮੁੱਕੇਗੀ ਇਹ ਰਾਤ, ਤੇ ਉਹ ਕਹਿੰਦਾ ਆਹ ਵੈਰੀਆਂ ਕੱਢ ਵਿਖਾਲਿਆ 5 ਸਦੀਆਂ ਦਾ ਵੈਰ। ਹੁਣ ਜਦੋਂ ਤੁਸੀਂ 5 ਸਦੀਆਂ ਦੇ ਵੈਰ ਵੱਲ ਦੇਖੋਗੇ ਤੇ ਉਹ ਵਿਚਾਰਧਾਰਾ ਦੀ ਲੜਾਈ, ਉਹ ਗੁਰੂ ਨਾਨਕ ਸਾਹਿਬ ਦਾ ਥਾਟ, ਸੱਚ, ਹੱਕ, ਇਨਸਾਫ ਦਾ, ਇਨਸਾਨ ਦੀ ਬਰਾਬਰੀ ਦਾ। ਐ ਜੀ ਨਾ ਹਮ ਉੱਤਮ ਨੀਚ ਨਾ ਮੱਧਮ, ਹਰ ਸ਼ਰਨਾਗਤ ਹਰ ਕੇ ਲੋਕ। ਇਹ ਇਕੁਆਲਿਟੀ ਦੀ ਗੱਲ ਜਿਹੜੀ ਵੈਸਟਰਨ ਫਿਲਾਸਫੀ ਕਰਦੀ ਹੈ, ਇਹ ਰੂਹਾਨੀਅਤ ਦੀ ਦੁਨੀਆ 'ਚ ਵੀ ਔਰ ਫਿਜ਼ੀਕਲ ਉਸ ਜ਼ੋਨ ਦੇ ਵਿੱਚ ਵੀ, ਜਿਹਨੂੰ ਅਸੀਂ ਪੋਲੀਟੀਕਲ ਸਿਸਟਮ ਕਹਿੰਦੇ ਹਾਂ, ਤੇ ਫਿਰ ਇਹ ਨਾਰਾ ਫਿਜ਼ਾ ਦੇ ਵਿੱਚ ਗੂੰਜਦਾ ਹੈ, ਨੀਚਾਂ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿੰਨ ਕੈ ਸੰਗ ਸਾਥ, ਵੱਡਿਆਂ ਸਿਉ ਕਿਆ ਰੀਸ, ਜਿੱਥੇ ਨੀਚ ਸਮਾਲੀਅਨ ਤਿੱਥੈ ਨਦਰ ਤੇਰੀ ਬਖਸ਼ੀਸ਼। ਤੇ 10ਵੇਂ ਪਾਤਸ਼ਾਹ ਜਿਹੜੇ ਉਸ ਰੈਵੋਲੂਸ਼ਨ ਨੂੰ ਮੁਕੰਮਲ ਕਰ ਦਿੰਦੇ ਨੇ, ਫਰਮਾਨ ਉਹਨਾਂ ਦਾ, ਇਨ ਗਰੀਬ ਸਿੱਖਨ ਕੋ ਦੇਉ ਪਾਤਸ਼ਾਹੀ, ਇਹ ਯਾਦ ਕਰੇ ਹਮਰੀ ਗੁਰਿਆਈ। ਜ਼ਾਹਰ ਹੈ ਸਾਡੀ ਜਿਹੜਾ ਪਾਤਸ਼ਾਹੀ ਦੀ ਲੜਾਈ, ਸੋਵਰਨਿਟੀ ਦੀ ਲੜਾਈ ਸਿੱਧੀ ਹੋ ਜਾਂਦੀ ਹੈ। ਔਰ ਇਸ ਦੌਰ 'ਚ ਜਿਹੜਾ ਬਿਲਕੁਲ ਭਾਈ ਦਲਜੀਤ ਸਿੰਘ ਹੋਰਾਂ ਨੇ ਵੀ ਆਪਣੀ ਪੁਸਤਕ ਦੇ ਵਿੱਚ ਇਸ ਦੌਰ ਨੂੰ ਸੁਨਹਿਰੀ ਦੌਰ ਕਿਹਾ, ਗੋਲਡਨ ਦੌਰ। ਕਿਉਂਕਿ ਅਸੀਂ 18ਵੀਂ ਸਦੀ ਦੇ ਵਿੱਚ ਜਦੋਂ ਆਪਣੇ ਯੋਧਿਆਂ ਅਕਾਲੀ ਫੂਲਾ ਸਿੰਘ, ਹਰੀ ਸਿੰਘ ਨਲੂਆ, ਉਹਨਾਂ ਸਾਰਿਆਂ ਨੂੰ ਦੇਖਦੇ ਸੀ, ਬਾਬਾ ਦੀਪ ਸਿੰਘ, ਤੇ ਸਾਨੂੰ ਲੱਗਦਾ ਸੀ ਇਹ ਬਹੁਤ ਡਿਵਾਈਨ, ਅਸੀਂ ਇਹ ਨਹੀਂ, ਅਸੀਂ ਇਹਨਾਂ ਨੂੰ ਰੈਵਰ ਕਰ ਸਕਦੇ ਹਾਂ, ਇਹਨਾਂ ਅੱਗੇ ਸਿਰ ਝੁਕਾ ਸਕਦੇ ਹਾਂ। ਪਰ ਅੱਜ ਅਸੀਂ ਜਦੋਂ ਆਪਣੇ ਬੇਅੰਤ ਸਿੰਘਾਂ, ਸਤਵੰਤ ਸਿੰਘਾਂ, ਆਪਣੇ ਜਿੰਦਿਆਂ, ਸੁੱਖਿਆਂ, ਦਿਲਾਵਰ ਸਿੰਘਾਂ, ਹਵਾਰਿਆਂ ਨੂੰ ਦੇਖਦੇ
ਤੇ ਫਿਰ ਇਹ ਰਿਅਲਾਈਜ਼ ਹੁੰਦਾ ਹੈ ਕਿ ਕਿਵੇਂ ਜਦੋਂ ਗੁਰੂ ਦੀ ਰਹਿਮਤ ਹੁੰਦੀ ਹੈ, ਗੁਰੂ ਦੀ ਬਖਸ਼ਿਸ਼ ਹੁੰਦੀ ਹੈ, ਜਦੋਂ ਉਹ ਜੰਗ ਜਿਹੜਾ ਖਾਲਸੇ ਨੇ ਮਚਾਇਆ ਹੋਇਆ ਹੈ ਪਿਛਲੇ 38 ਵਰ੍ਹਿਆਂ ਦੇ ਵਿੱਚ, ਕਿਸ ਕਦਰ ਉਹਨਾਂ ਨੇ ਇਤਿਹਾਸ ਸਿਰਜਿਆ, ਤੇ ਇਸ ਸਭ ਦੇ ਪਿੱਛੇ ਉਹ ਮਾਤਾਵਾਂ ਨੇ। ਦੁਪਹਿਰ ਦੇ ਦੀਵਾਨ ਵੇਲੇ ਮੈਂ ਐਲਸ ਬ੍ਰਾਂਟਿਸ ਵੀਰ ਹਰਪ੍ਰੀਤ ਸਿੰਘ ਸੰਧੂ ਦੇ ਮਾਤਾ ਜੀ ਆਏ, ਉਹ TV 84 ਵੀ ਰੈਗੂਲਰ ਦੇਖਦੇ ਨੇ, ਕਿੰਨੀ ਦੇਰ ਗਲਵਕੜੀ 'ਚ ਲੈ ਕੇ ਅਸੀਸ ਦਿੰਦੇ ਰਹੇ। ਤੇ ਮੈਂ ਕਿਹਾ ਕਿ ਜੀ ਮਾਤਾਵਾਂ ਦੀ ਅਸੀਸ 'ਚ ਬੜਾ ਬਲ ਹੁੰਦਾ ਹੈ, ਬੜੀ ਤਾਕਤ ਹੁੰਦੀ ਹੈ। ਇੱਕ ਇਸਲਾਮ ਦੇ ਖਲੀਫੇ ਨੇ ਕਿਹਾ, ਉਹਨਾਂ ਦੇ ਘਰ ਦੇ ਬਹੁਤ ਸਾਰੇ ਜੀ ਦੁਨੀਆ ਤੋਂ ਤੁਰ ਗਏ, ਉਹਨਾਂ ਦੀਆਂ ਅੱਖਾਂ 'ਚ ਅਥਰੂ ਨਹੀਂ ਆਏ। ਜਿੱਦਣ ਉਹਨਾਂ ਦੀ ਮਾਂ ਗਈ ਉਹ ਜ਼ਾਰ-ਜ਼ਾਰ ਹੋਏ, ਤੇ ਉਹਨਾਂ ਦੇ ਫਾਲੋਅਰਸ ਨੇ ਪੁੱਛਿਆ ਕਿ ਜੀ ਅੱਜ ਕੀ ਹੋਇਆ। ਉਹਨਾਂ ਨੇ ਕਿਹਾ ਵੀ ਅੱਗੇ ਮੈਂ ਜਿੰਨੇ ਗੁਨਾਹ ਰੋਜ਼ ਕਰਦਾ, ਮੇਰੀ ਮਾਂ ਦੁਆ ਕਰਕੇ ਬਖਸ਼ਾ ਲੈਂਦੀ ਸੀ, ਹੁਣ ਮੇਰੀ ਮਾਂ ਚਲੀ ਗਈ, ਹੁਣ ਮੇਰੇ ਗੁਨਾਹ ਕੌਣ ਬਖਸ਼ਾਏਗਾ। ਔਰ ਇਹ ਜਦੋਂ ਅਸੀਂ ਦੇਖਦੇ ਹਾਂ, ਭਾਈ ਦਲਜੀਤ ਸਿੰਘ ਹੋਰਾਂ ਨੇ ਕੱਲ੍ਹ ਇਹ ਕਿਹਾ ਕਿ ਕਿੰਨੀਆਂ ਮਾਤਾਵਾਂ, ਹੁਣ ਮਾਤਾ ਜੀ ਕੁਲਵਿੰਦਰ ਕੌਰ ਜੀ ਉਹਨਾਂ ਦੇ ਨਾਲ ਸਰੀ ਜਦੋਂ 1995-96 'ਚ ਆਪਣੇ ਬੇਟੇ ਕੋਲ ਆਏ, ਉਹ ਮੌਕਾ ਸੀ, ਮੈਨੂੰ ਵੀ ਦੀਦਾਰ ਕਰਨ ਦਾ ਮੌਕਾ ਮਿਲਿਆ। ਔਰ ਭਾਈ ਦਲਜੀਤ ਸਿੰਘ ਹੋਰਾਂ ਨਾਲ ਜਦੋਂ ਮੈਂ ਪਰਸੋਂ ਗੁਫ਼ਤਗੂ ਕਰ ਰਿਹਾ ਸੀ, ਮੈਂ ਕਿਹਾ ਮੈਂ ਅਜੇ ਉਹ ਦਸਤਾਰ ਕੇਸਰੀ ਸਾਂਭ ਕੇ ਰੱਖੀ ਹੋਈ ਹੈ ਜਿਹੜੀ ਮਾਤਾ ਜੀ ਨੇ ਮੈਨੂੰ ਔਰ ਜਥੇਦਾਰ ਸਤਿੰਦਰਪਾਲ ਸਿੰਘ ਅਸੀਂ ਮਿਲਣ ਗਏ ਉਹਨਾਂ ਨੇ ਦਿੱਤੀ। ਤਾਂ ਉਹਨਾਂ ਨੇ ਕਿਹਾ ਵੀ ਪੁੱਤਰੋ ਲੱਗੇ ਰਹੋ। ਹੁਣ ਇਹ ਜਿਹੜੀ ਤਾਕਤ ਸੀ, ਜਿਵੇਂ ਖਾਲਸਾ ਭਿੜ ਗਿਆ, ਜਿਵੇਂ ਪੰਜਾਬ ਦੇ ਅੰਦਰ 10 ਸਾਲ ਜੁਝਾਰੂ ਸਿੰਘਾਂ ਸਿੰਘਣੀਆਂ ਨੇ ਜਿਸ ਕਦਰ ਜਿਹੜਾ ਉਹ ਇਤਿਹਾਸ ਦੀ ਪੁਨਰ ਸਿਰਜਣਾ ਹੀ ਨਹੀਂ ਕੀਤੀ, ਨਵੇਂ ਮਾਈਲਸਟੋਨ ਕਾਇਮ ਕੀਤੇ, ਇਹਨਾਂ ਦੇ ਪਿੱਛੇ ਮਾਤਾ ਪਲਵਿੰਦਰ ਕੌਰ ਵਰਗੀਆਂ ਮਾਤਾਵਾਂ ਸਨ, ਸਰਦਾਰ ਅਜੀਤ ਸਿੰਘ ਸੰਧੂ ਵਰਗੇ ਬਾਪ ਸਨ ਜਿਨ੍ਹਾਂ ਨੂੰ ਜ਼ਲੀਲ ਕੀਤਾ ਗਿਆ। ਯੂਨੀਵਰਸਿਟੀ ਦੇ ਪ੍ਰੋਫੈਸਰ ਇੱਕ ਉੱਚਾ ਅਹੁਦਾ ਹਰ ਚੌਥੇ ਦਿਨ ਇੱਕ ਟਕੇ ਦਾ SHO ਜਾਂ ਦੂਸਰਾ ਸੱਦ ਕੇ ਜ਼ਲੀਲ ਕਰ ਰਹੇ, ਪਰ ਇੱਕ ਹੁੰਦਾ ਉਫ ਨਹੀਂ ਕੀਤੀ, ਦੂਸਰਾ ਕਿਵੇਂ ਮਜ਼ਬੂਤੀ ਦੇ ਨਾਲ ਸਟਰੈਂਥ ਦਿੱਤੀ। ਔਰ ਇਹ ਕਹਾਣੀ ਇਕੱਲੀ ਨਹੀਂ ਹੈ, ਕਿਉਂਕਿ ਉਹਨਾਂ ਨੇ ਵੀ ਜਿਵੇਂ ਭਾਈ ਸਾਹਿਬ ਨੇ ਕਿਹਾ ਕਿ ਭਾਈ ਮੈਂ ਉਹਨਾਂ ਅਣਗੌਲੀਆਂ ਸ਼ਹਾਦਤਾਂ, ਉਹ ਅਨਸੰਗ ਹੀਰੋ, ਮੈਂ ਕੱਲ ਵੀ ਉਹਨਾਂ ਨਾਲ ਆਪਣੀ ਵਿਚਾਰ ਵੇਲੇ ਕਿਹਾ ਸੀ ਕਿ ਅਮਰੀਕਨ ਬੇਸ਼ੱਕ 250 ਸਾਲ ਦੀ ਹਿਸਟਰੀ ਹੈ, ਬਹੁਤ ਸਾਰੀਆਂ ਕੁਰਬਾਨੀਆਂ। ਤੁਸੀਂ ਕਦੇ ਵਾਸ਼ਿੰਗਟਨ ਆਰਲਿੰਗਟਨ ਸਿਮੈਟਰੀ ਜਾਓ ਤੇ ਉੱਥੇ ਬਹੁਤ ਹਜ਼ਾਰਾਂ ਦੀ ਗਿਣਤੀ 'ਚ ਕਬਰਾਂ ਨੇ, ਸਿਵਲ ਵਾਰ ਦੇ ਜ਼ਮਾਨੇ ਤੋਂ, ਫਸਟ ਵਰਲਡ ਵਾਰ ਦੀਆਂ, ਕੋਰੀਅਨ ਵਾਰ, ਵੀਅਤਨਾਮ ਵਾਰ। ਪਰ ਜਦੋਂ ਅਮਰੀਕਾ ਦਾ ਪ੍ਰੈਜ਼ੀਡੈਂਟ ਜਾਂ ਵਾਈਸ ਪ੍ਰੈਜ਼ੀਡੈਂਟ ਵੈਟਰਨ ਡੇ ਦੇ ਮੌਕੇ ਜਾਂ ਮੈਮੋਰੀਅਲ ਡੇ ਦੇ ਮੌਕੇ ਜਾਂਦਾ, ਇੱਕ ਕਬਰ ਹੈ, ਉਸ ਦੇ ਉੱਤੇ ਲਿਖਿਆ ਹੋਇਆ ਹੈ ਟੌਂਬ ਆਫ ਐਨ ਅਨਨੋਨ ਸੋਲਜਰ। ਉਹ ਫੌਜੀ ਜਿਸ ਦਾ ਪਤਾ ਨਹੀਂ। ਔਰ ਤੁਸੀਂ ਇਹ ਦੇਖੋਗੇ ਇੱਥੇ ਤਿੰਨ ਝੰਡੇ ਹੁੰਦੇ ਨੇ, ਇੱਕ ਫੈਡਰਲ ਝੰਡਾ ਹੁੰਦਾ, ਇੱਕ ਸਟੇਟ ਦਾ ਹੁੰਦਾ, ਇੱਕ ਕਾਲਾ ਝੰਡਾ ਹੁੰਦਾ, ਉਹਦੇ ਤੇ ਲਿਖਿਆ ਹੁੰਦਾ ਮਿਸਿੰਗ ਇਨ ਐਕਸ਼ਨ। ਉਹ ਉਹਨਾਂ ਦੀ ਯਾਦ ਦਹਾਨੀ ਹੁੰਦੀ ਹੈ ਕਿ ਭਾਵੇਂ ਕੋਈ 60 ਸਾਲ ਪਹਿਲਾਂ ਵੀ ਚਲਾ ਗਿਆ, ਨਹੀਂ ਮਿਲਿਆ, ਉਹਦੀ ਵੀ ਯਾਦ ਦਹਾਨੀ ਝੰਡਾ ਕਰਵਾਉਂਦੇ। ਔਰ ਉਸ ਸੋਲਜਰ ਆਫ ਜਿਹੜੀ ਟੌਂਬ ਆਫ ਐਨ ਅਨਨੋਨ ਸੋਲਜਰ ਹੈ, ਉਹਦੇ ਤੇ ਪ੍ਰੈਜ਼ੀਡੈਂਟ ਫੁੱਲਾਂ ਦੀ ਰੀਤ ਰੱਖਦਾ, ਫੁੱਲ ਰੱਖਦਾ। ਔਰ ਇਵੇਂ ਹੀ ਅੱਜ ਜਦੋਂ ਅਸੀਂ ਮਾਤਾ ਜੀ ਨੂੰ ਯਾਦ ਕਰ ਰਹੇ ਹਾਂ, ਉਹਨਾਂ ਦੀ ਲਾਈਫ ਨੂੰ ਸੈਲੀਬ੍ਰੇਟ ਕਰ ਰਹੇ ਹਾਂ। ਉਹਨਾਂ ਨੇ ਲਗਭਗ 88 ਸਾਲ ਦੀ ਮੁਕੰਮਲ ਉਮਰ ਜੀਵੀ, ਪਰ ਜਿਸ ਦਾ ਫਰਜ਼ੰਦ 25 ਸਾਲ ਤੋਂ ਜ਼ਿਆਦਾ, ਕੁਆਟਰ ਆਫ ਏ ਸੈਂਚਰੀ ਜਾਂ ਸੰਘਰਸ਼ 'ਚ ਹੈ ਜਾਂ ਜੇਲ੍ਹ 'ਚ ਹੈ। ਔਰ ਕਿਸ ਕਦਰ ਜੇ ਬਾਣੀ ਦਾ ਆਸਰਾ ਨਾ ਹੋਏ। ਡਾਕਟਰ ਰਵੀ ਨੇ ਬਹੁਤ ਸੋਹਣੀ ਗੱਲ ਕਹੀ, ਅਸੀਂ ਬਹੁਤ ਵਾਰ ਇੰਟੈਲੈਕਟ ਤੇ ਮਾਣ ਕਰਦੇ, ਅਕਲ ਹੋਣੀ ਚਾਹੀਦੀ ਹੈ, ਅਕਲ ਤੋਂ ਬਿਨਾਂ ਅਕਲੀ ਸਾਹਿਬ ਸੇਵੀ ਹੈ, ਅਕਲੀ ਪਾਈ ਹੈ ਮਾਣ, ਇਹ ਵੀ ਅਸੀਂ ਪੜ੍ਹਦੇ ਹਾਂ। ਗੁਰੂ ਨਾਨਕ ਸਾਹਿਬ ਦਾ ਇਹ ਫਰਮਾਨ ਵੀ ਪੜ੍ਹਦੇ ਹਾਂ, ਇਹ ਸਾਰੀਆਂ ਕਲਾਵਾਂ ਹੋਣੀਆਂ, ਇੱਕ ਨਾ ਨਾਦ ਨਾ ਵੇਦ ਨਾ ਗਿਹ ਰਸ, ਰਸ ਕਸ ਨਾ ਜਾਣੰਤ, ਇੱਕ ਨਾ ਸਿੱਧ ਨਾ ਬੁੱਧ ਨਾ ਅਕਲ ਸਰ, ਸੇ ਅੱਖਰ ਕਾ ਪਿਓ ਨਾ ਲਹੰਤ, ਨਾਨਕ ਤੇ ਨਰ ਅਸਲ ਖਰ, ਵਿਣ ਗੁਣ ਗਰਭ ਕਰੰਤ। ਹੁਣੇ ਨਾਦ ਵੇਦ ਗਿਹ ਰਸ ਇਹ ਸਾਰਿਆਂ ਦੀ ਰੈਕਗਨੀਸ਼ਨ ਹੈ, ਪਰ ਇਹ ਸਾਰੇ ਤੁਹਾਨੂੰ ਕਿਤੇ ਆ ਕੇ ਥਕਾ ਦਿੰਦੇ ਨੇ, ਕਿਤੇ ਆ ਕੇ ਤੁਸੀਂ ਬੇਬਸ ਹੋ ਜਾਂਦੇ ਹੋ। ਤੇ ਫਿਰ ਜਿਹੜੀ ਸਟਰੈਂਥ ਹੈ, ਉਹ ਕੁਸ਼ਨ ਜਿਹੜਾ ਹੈ, ਉਹ ਸਪਿਰਿਚੁਅਲ ਕੁਸ਼ਨ ਹੈ। ਉਹੀ ਜਪਜੀ ਦੀਆਂ ਪੌੜੀਆਂ ਨੇ, ਉਹੀ ਸੁਖਮਣੀ ਦਾ, ਜਿਸ ਨੂੰ ਪ੍ਰੋਫੈਸਰ ਪੂਰਨ ਸਿੰਘ ਨੇ ਸੌਂਗ ਆਫ ਦਾ ਸੋਲ, ਸਾਮ ਆਫ ਦਾ ਸੋਲ, ਇਹ ਰੂਹ ਦਾ ਗੀਤ ਹੈ। ਇਹਨੂੰ ਤੁਸੀਂ ਅੰਗਰੇਜ਼ੀ ਕੀ ਕਰੋਗੇ, ਇਸ ਦੀ ਬਾਕੀ ਜ਼ਮਾਨਾ ਜੀ ਟਰਾਂਸਲੇਟ ਹੋ ਨਹੀਂ। ਇਸ ਗੀਤ ਨੂੰ ਗਾਇਆ ਜਾਂਦਾ ਹੈ, ਇਸ ਗੀਤ ਨੂੰ ਜੀਵਿਆ ਜਾਂਦਾ ਹੈ, ਇਸ ਗੀਤ ਨੂੰ ਲਾਈਫ 'ਚ ਢਾਲਿਆ ਜਾਂਦਾ ਹੈ।
यही गुरु नानक साहब ने चैलेंज करदे फरमाया सी, सच्चों उरै सब को उपर सच आचार। एक ठीक है मैं कौन है, कित्थों आया है, सच सारा वेदांत तुहाडा दिमाग खा जाता है, तुसीं उन्हां नूं पढ़दे हो। पर गुरु साहब ने कहा कि भाई अप्लाइड ट्रूथ कित्थे है? साइंस न्यूटन ने लॉ दिते, किसी आइनस्टाइन ने दिते। जे अप्लाइड साइंस ना हुंदी फिर एयर कंडीशन लाइट ये सारियां सहूलतां ना हुंदियां। साइंस एप्लीकेशन है, सच दी परख जदों तुसीं जीवन दे विच गृहस्थी जीवन दे विच रोजाना दियां डिफिकल्टीज चों गुजरदे हो ते जदों तुसीं जंग मचांदे हो उदों तुहाडी उह टैसट दी घड़ी हुंदी है। उदों भी असीं गुरु तो यही मंगदे हैं कि सिੱਖੀ केसां सवासां नाल निभे। दो वेले दी अरदास साडी इस गल नूं हमेशा याद दहानी करवाती है, क्योंकि सिੱਖੀ गिफ्ट है, दान है। नानक नदरी करमी दात। नदर भी परशंद है, नज़र ये कर्म एक्शनज नहीं ने, एक कर्म अनायत है, रब की ब्लैसिंग है। करते हथ वड्याइयां जिस भावै तिस दे। किनूं उन्हें वड्याण है? किन्ने टारा मारन वाले किसान जथेबंदियां 32 34 समझते सी कि असी खलीफे बन गए। किवें रुलना नसीब होया, सब दियां जमानतां जब्त हुई हैं। दीप सिद्धू वर्गा जिहड़ा लगभग 1.5 साल आंदा है, उसके अंदर कुछ करन दी कामना है, चाहना है। किवें ये जिहड़ी वड्याई भी मिलती है सतगुरु दिंदे ने, क्योंकि अल्टीमेटली ये सतगुरु दे हथ च है। ते अज जदों असीं माता परविंदर कौर जी नूं याद कर रहे हैं, असीं इस गल नूं यकीनी बनाइए कि अल्टीमेटली साडे घरां चों गुरसिੱਖੀ गायब ना होए। बहुत बार साडी शिकायत हुंदी है, डिस्कशन हुंदी है कि जी धर्म का प्रचार किवें होए। असीं श्रोमणी कमेटी नूं भी दोष दिंदे हैं, बाकियां नूं भी दिंदे हैं, जथेबंदियां नूं भी दिंदे हैं। पर हकीकत यह है कि हर घर जिहड़ा है तुहाडा, ये तुहाडी टकसाल है, ये तुहाडा स्कूल है, ये तुहाडी धर्मसाल है। जिवें कदे चटसालां 'च चाटड़े घड़े जांदे सी, टकसालां 'च टके बनदे सी, ये धर्मसाल है। बच्चे बच्चियां नूं तुसीं स्कूलां 'च किन्ना क पढ़ा लोगे? सिੱਖੀ दे स्कूल भी होण। जो कुछ मापिओ करदे ने, जिस घर दे विच किरत कमाई है, जिथे मावां जपजी पढ़दे आटा गुन्नदियां ने, बच्चियां नूं तैयार करके स्कूले तोरदियां, जिथे शाम नूं परिवार बह के रहरास करदा है, जिस घर च गवांढियां दियां, शरीकां दियां, रिश्तेदारां दियां चुगलियां नहीं हुंदियां, गुरु कीआं बातां हुंदियां ने, गुरु के सिखां दियां साखियां हुंदियां ने, बाबाणियां कहाणियां पुत सपुत करेण, बाबियां दियां, बुजुर्गां दियां, शहीदां दियां कहाणियां सांझियां करदे हैं ते पुत्तर उन्हां नाल सपुत्तर हो जांदे ने, पुत्रियां सपुत्रियां हो जांदियां ने। सतगुरु रहमत करन। सम्मत साहा लिखिया मिलकर पावो तेल, देहो सजन असीसड़ियां जो होवे साहिब स्यो मेल। सतगुरु माता जी की आत्मा नूं अपने चरनां 'च निवास बख्शण और पंथ दे अंदर इस किस्म दियां मातावां उहे ਜਿਹੇ योधे पैदा करन, उन्हां नूं सिੱਖੀ दे अंदर करन, ताकि ये जिहड़ा शहीदां दा संकल्प 1.5 लाख तो ज़्यादा कौम दे सपुत्तर सपुत्रियां ने अपने शरीरां दे ठीकरे दिल्ली साम्राज दे सिर ते भन्ने। इवें ही जिवें 18वीं सदी दे ਸਿੰਘਾਂ दा संकल्प सी कि तुरकन सिर दे झूठा कराएं, फिर खालसे दी चर्चा होए, पातशाही दावा चाहे जोए। दरियाए जमुना तो वाघा तक इंडिपेंडेंट सॉवरन नेशन खालिस्तान एक निश्चयवाचक सच है। साडा ईमान, साडी दृढ़ता होनी चाहिए है। 13 महीने दे किसान मोर्चे ने दस दिता कि ड्राइविंग फोर्स सिੱਖੀ सी, जिहड़े कहंदे सी कि ये मोदी मानने वाला नहीं है। किवें गुरु नानक साहब के प्रकाश पुरब के मौके हथ जोड़ के माफ़ी मांग के 3 खेती कानून वापस लैंदा। किहड़ी लीडरशिप सी एक कामरेडां दी जिन्हें नहीं, ये सिੱਖੀ दी फोर्स है। ये फेथ असी अपने बच्चे बच्चियां दे अंदर भरीए। हर घर चों साडे बच्चे बच्चियां उस प्राइड दे नाल, जिहड़ा इतिहास दा प्राइड है, जिहड़ा खालसे दे भविख दा प्राइड है, उस चों वो निकलन। इन्हां लफ्ज़ां नाल किसी भी भुल चुक लई मुआफ़ी। वाहिगुरू जी का खालसा, वाहिगुरू जी की फतेह। डॉक्टर अमरजीत सिंह जी हुणां दा बहुत बहुत धन्यवाद। मैं हुण बेनती करांगा भाई जसवंत सिंह जी होठी कुछ मिनट
ਸੰਗਤਾਂ ਨਾਲ ਵਿਚਾਰ ਸਾਂਝੇ ਕਰਨਗੇ। ਉਹਨਾਂ ਤੋਂ ਬਾਅਦ ਇੱਕ ਲਾਸਟ ਬੁਲਾਰਾ ਸ਼ਹੀਦਾਂ ਦੇ ਪਰਿਵਾਰ ਵੱਲੋਂ ਭਾਈ ਬਲਵਿੰਦਰਪਾਲ ਸਿੰਘ ਜੀ ਖਾਲਸਾ ਉਹ ਵੀ ਥੋੜ੍ਹੇ ਜਿਹੇ ਮਿੰਟ ਆਪ ਸੰਗਤਾਂ ਦੇ ਨਾਲ ਹਾਜ਼ਰੀ ਭਰਨਗੇ। ਉਸ ਤੋਂ ਬਾਅਦ ਆਨੰਦ ਸਾਹਿਬ ਹੋਵੇਗਾ, ਅੰਤਮ ਅਰਦਾਸ ਹੋਵੇਗੀ। ਆਪਾਂ ਸਾਰਿਆਂ ਨੇ ਮਾਤਾ ਦੀ ਯਾਦ ਵਿੱਚ ਅੰਤਮ ਅਰਦਾਸ ਦੇ ਵਿੱਚ ਸ਼ਾਮਲ ਹੋਣਾ ਹੈ। ਤੇ ਆਓ ਹੁਣ ਭਾਈ ਜਸਵੰਤ ਸਿੰਘ ਜੀ ਕੋਠੀ ਦੇ ਪਾਸੋਂ ਕੁਝ ਮਿੰਟ ਵਿਚਾਰ ਸਾਂਝੇ ਕਰੀਏ। ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਮੇਰੇ ਤੋਂ ਪਹਿਲਾਂ ਸਾਰੇ ਹੀ ਸੁਲਝੇ ਹੋਏ ਬੁਲਾਰਿਆਂ ਨੇ ਅੱਜ ਦੇ ਵਿਸ਼ੇਸ਼ ਪ੍ਰੋਗਰਾਮ ਸਿੱਖ ਕੌਮ ਦੇ ਪੜ੍ਹੇ ਲਿਖੇ ਜਰਨੈਲ ਭਾਈ ਦਲਜੀਤ ਸਿੰਘ ਜੀ ਬਿੱਟੂ, ਉਹਨਾਂ ਦੀ ਮਾਤਾ ਜੀ ਦੇ ਅਕਾਲ ਚਾਲਨਾਣੇ ਤੇ ਜੋ ਅੱਜ ਦਾ ਵਿਸ਼ੇਸ਼ ਪ੍ਰੋਗਰਾਮ ਰੱਖਿਆ ਹੈ, ਸਾਡੀ ਅਰਦਾਸ ਹੈ ਸੱਚੇ ਪਾਤਸ਼ਾਹ ਮਾਤਾ ਜੀ ਨੂੰ ਆਪਣੇ ਚਰਨਾਂ 'ਚ ਨਿਵਾਸ, ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ। ਡਾਕਟਰ ਸਾਹਿਬ ਹੁਣਾਂ ਨੇ ਬੜੇ ਹੀ ਵਿਸਥਾਰ ਦੇ ਨਾਲ ਸਿੱਖ ਕੌਮ ਦੇ ਨਾਲ ਹੋਏ ਧੱਕੇ, ਇਹ ਜਿਹੜੇ ਪੜ੍ਹੇ ਲਿਖੇ ਨੌਜਵਾਨ ਸੀ, ਇਹਨਾਂ ਨੇ ਆਪਣੀ ਪੜ੍ਹਾਈਆਂ ਛੱਡ ਕੇ, ਕਾਰੋਬਾਰ ਛੱਡ ਕੇ ਆਪਣੇ ਹੱਕਾਂ ਲਈ ਕਿਉਂ ਤੁਰੇ, ਆਪਣੇ ਇਤਿਹਾਸ ਨੂੰ ਅੱਗੇ ਕਿਵੇਂ ਤੋਰਿਆ। ਗੁਰੂ ਪਿਆਰੀ ਸਾਧ ਸੰਗਤ ਜੀ, ਮੈਂ 2-3 ਇੰਟਰਵਿਊ ਜੋ ਡਾਕਟਰ ਖੇਮ ਸਿੰਘ ਜੀ ਹੁਣਾਂ ਦੇ ਲੜਕੇ ਕੁੱਕੀ, ਜੋ ਇਹਨਾਂ ਦੇ ਸਾਥੀ ਸਨ, ਉਹ ਸੁਣੀਆਂ। ਉਹ ਸੁਣ ਕੇ ਮਨ ਨੂੰ ਇਵੇਂ ਲੱਗਦਾ ਸੀ ਕਿ ਇਹਨਾਂ ਪੜ੍ਹੇ ਲਿਖੇ ਨੌਜਵਾਨਾਂ ਦੇ ਮਨ ਦੇ ਵਿੱਚ ਆਪਣੀ ਕੌਮ ਪ੍ਰਤੀ, ਸਿੱਖੀ ਸਿਧਾਂਤਾਂ ਪ੍ਰਤੀ ਅਤੇ ਸਿੱਖਾਂ ਦੇ ਨਾਲ ਹੋਈਆਂ ਬੇਇਨਸਾਫੀਆਂ ਪ੍ਰਤੀ ਕਿੰਨਾ ਰੋਸ ਜਾਗਿਆ। ਔਰ ਉਹਨਾਂ ਨੇ ਆਪਣੀ ਜਾਨ ਦੀ ਨਾ ਪਰਵਾਹ ਕਰਦੇ ਹੋਏ ਵੀ ਪੰਜਾਬ ਤੋਂ ਬਾਹਰ ਜਾ ਕੇ ਉਹ ਕੌਮ ਦਾ ਬਦਲਾ ਲੈਣ ਲਈ ਉਹਨਾਂ ਨੇ ਕਿਹੜੇ-ਕਿਹੜੇ ਐਕਸ਼ਨ ਕੀਤੇ। ਔਰ ਸਿੱਖ ਕੌਮ ਦੀ ਡਿੱਗੀ ਹੋਈ ਪੱਗ ਨੂੰ ਇਹਨਾਂ ਨੌਜਵਾਨਾਂ ਨੇ ਫਿਰ ਸਿਰ ਦੇ ਉੱਤੇ ਰੱਖਿਆ। ਅਰਦਾਸ ਕਰੀਏ ਸੱਚੇ ਪਾਤਸ਼ਾਹ, ਆਪਾਂ ਸਭ ਨੇ ਚਲੇ ਜਾਣਾ ਹੈ, ਸਾਡੀਆਂ ਮਤਾਵਾਂ ਵੀ ਗਈਆਂ ਨੇ। ਇਹ ਕੁਦਰਤ ਦਾ ਟਲ ਨਿਯਮ ਹੈ ਕਿ ਜੋ ਆਇਆ ਸੋ ਚੱਲ ਸੀ, ਸਭ ਕੋ ਆਈ ਬਾਰੀਏ। ਆਪੋ ਆਪਣੀ ਬਾਰੀ ਅਨੁਸਾਰ ਅਸੀਂ ਇਸ ਦੁਨੀਆ ਤੋਂ ਚਲੇ ਜਾਣਾ ਹੈ। ਪਰ ਜੋ ਇਤਿਹਾਸ ਦੇ ਪੰਨਿਆਂ ਦੇ ਉੱਤੇ ਇਹਨਾਂ ਮਤਾਵਾਂ ਦਾ, ਇਹਨਾਂ ਪਰਿਵਾਰਾਂ ਦਾ ਨਾਂ ਆਵੇਗਾ, ਉਹਦੇ ਉੱਤੇ ਸਾਰੀ ਕੌਮ ਨੂੰ ਮਾਣ ਹੋਵੇਗਾ। ਅਰਦਾਸ ਕਰੀਏ ਸੱਚੇ ਪਾਤਸ਼ਾਹ ਦੇ ਚਰਨਾਂ 'ਚ, ਗੁਰੂ ਮਹਾਰਾਜ ਸਿੱਖ ਕੌਮ ਦੀ ਬੋੜੀ ਕਰਨ, ਆਪਸੀ ਇਤਫਾਕ ਏਕਤਾ ਦਾ ਬਲ ਬਖਸ਼ਣ, ਤਾਂ ਕਿ ਜੋ ਰਹਿੰਦੇ ਕੰਮ ਨੇ ਸਿੱਖ ਕੌਮ ਦੇ, ਉਹ ਰਲ ਮਿਲ ਕੇ ਪੂਰੇ ਕੀਤੇ ਜਾਣ। ਅੱਜ ਦਾ ਪ੍ਰੋਗਰਾਮ ਅਸੀਂ ਗੁਰਦੁਆਰਾ ਸਾਹਿਬ ਦਸ਼ਮੇਸ਼ ਗੁਰਦੁਆਰਾ ਸਿੰਘ ਸਭਾ ਮਲਪੀਟਸ ਵਿਖੇ ਰੱਖਣਾ ਸੀ, ਪਰ ਉੱਥੇ ਗੁਰੂ ਘਰ ਹਾਲੇ ਕੰਪਲੀਟ ਨਹੀਂ, 2-3 ਪ੍ਰੋਗਰਾਮ ਅੱਜ ਆ ਗਏ। ਇਸ ਕਰਕੇ ਪਹਿਲਾਂ ਇਸ ਗੁਰੂ ਘਰ ਦਿਨ ਵੇਲੇ ਰੱਖਿਆ ਸੀ, ਪਰ ਅੱਜ ਦਾ ਤੁਹਾਨੂੰ ਪਤਾ ਹੈ ਕਿ ਬਿਲਗੇ ਵਾਲੀ ਸੰਗਤ ਦਾ ਪ੍ਰੋਗਰਾਮ ਸੀ। ਸੋ ਮਨ ਤਾਂ ਇਹ ਕਰਦਾ ਸੀ ਕਿ ਇਹੋ ਜਿਹੇ ਪ੍ਰੋਗਰਾਮ ਨੂੰ ਬਹੁਤ ਉੱਚੇ ਲੈਵਲ ਦੇ ਉੱਤੇ ਕੀਤਾ ਜਾਵੇ। ਜਿਵੇਂ ਕੱਲ ਗੁਰੂ ਘਰਾਂ ਦੀਆਂ ਪ੍ਰਬੰਧਕ ਕਮੇਟੀਆਂ ਆਈਆਂ ਸੀ, ਭਾਈ ਸਾਹਿਬ ਜੀ ਦੀ ਲਿਖੀ ਹੋਈ ਕਿਤਾਬ ਰਿਲੀਜ਼ ਕਰਨ, ਉਹਨਾਂ ਦੇ ਵਿੱਚ ਪਹਿਲਾਂ ਹੀ ਪੈਰਾ ਜੋ ਲਿਖਿਆ ਸੀ, ਉਹਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਸੀ ਕਿ ਇਹ ਲਿਖਣ ਦੀ ਕਿਉਂ ਲੋੜ ਪਈ।
ਜਿਹੋ ਜਿਹਾ ਸਮਾਂ 78 ਤੋਂ ਲਾ ਕੇ 90-92 ਤੱਕ ਪੰਜਾਬ ਦੀ ਧਰਤੀ ਤੇ ਹੋਇਆ, ਉਹਨੂੰ ਝੁਠਲਾਉਣ ਲਈ, ਉਹਨੂੰ ਮੱਧਮ ਕਰਨ ਲਈ ਹਰ ਪਾਸੇ ਤੋਂ ਆਪੋ ਆਪਣੀਆਂ ਦਲੀਲਾਂ ਲਿਖਤੀ ਬੋਲ ਕੇ ਆਉਣ ਲੱਗੀਆਂ। ਤਾਂ ਭਾਈ ਸਾਹਿਬ ਜੀ ਨੇ ਉਪਰਾਲਾ ਕੀਤਾ ਕਿ ਉਹ ਖੁਦ ਉਸ ਸੰਘਰਸ਼ ਦੇ ਵਿੱਚ ਰਹੇ ਨੇ। ਇੱਕ ਇੱਕ ਪਲ ਉਹਨਾਂ ਨੇ ਆਪਣੀਆਂ ਅੱਖਾਂ ਰਾਹੀਂ, ਆਪਣੇ ਕੰਨਾਂ ਰਾਹੀਂ ਉਹ ਸਮਾਂ ਦੇਖਿਆ ਤੇ ਸੁਣਿਆ। ਮੈਂ ਸਮਝਦਾ ਕਿ ਪਿਛਲੇ ਸਮੇਂ ਦੇ ਵਿੱਚ ਵੀ ਸਿੱਖਾਂ ਨੇ ਇਤਿਹਾਸ ਬਣਾਇਆ, ਪਰ ਲਿਖਣ ਤੋਂ ਵਾਂਝੇ ਰਹਿ ਗਏ। ਪਰ ਇਹ ਬਹੁਤ ਵਧੀਆ ਉਪਰਾਲਾ ਭਾਈ ਸਾਹਿਬ ਨੇ ਕੀਤਾ ਹੈ। ਅੱਜ ਅਸੀਂ ਗੁਰਦੁਆਰਾ ਸਿੰਘ ਸਭਾ ਵਿਖੇ ਤਕਰੀਬਨ 50-60 ਨੌਜਵਾਨ, ਜਿਨ੍ਹਾਂ ਦੇ ਹਾਲੇ ਥੋੜ੍ਹੀ ਥੋੜ੍ਹੀ ਦਾੜ੍ਹੀ ਆਉਂਦੀ ਸੀ, ਉਹਨਾਂ ਨੇ ਅੱਜ ਪ੍ਰੋਗਰਾਮ ਰੱਖਿਆ ਸੀ। ਉੱਥੇ ਵੀ ਅਸੀਂ 5-7 ਮਿੰਟ ਬੋਲ ਕੇ ਉਹਨਾਂ ਨੌਜਵਾਨਾਂ ਨੂੰ ਦੱਸਿਆ ਕਿ ਇਹੋ ਜਿਹੀ ਕਿਤਾਬ ਜਿਹੜੀ ਹੈ ਉਹ ਪੜ੍ਹੋ, ਤਾਂ ਕਿ ਤੁਸੀਂ ਆਪਣੇ ਪਿਛੋਕੜ ਤੋਂ ਜਾਣੂ ਹੋ ਸਕੋ। ਕਿਉਂਕਿ ਜਿੰਨੀ ਕੁ ਸਾਨੂੰ ਪੜ੍ਹਨ ਦੀ ਆਦਤ ਹੈ ਉਹ ਆਪ ਨੂੰ ਪਤਾ ਹੈ, ਪਰ ਜਦੋਂ ਅਸੀਂ ਆਪਣਾ ਇਤਿਹਾਸ ਖੋਲ੍ਹਦੇ ਹਾਂ ਤੇ ਸਾਡੇ ਵੱਡੇ ਵਡੇਰਿਆਂ ਦੀਆਂ ਕੀਤੀਆਂ ਕੁਰਬਾਨੀਆਂ ਤੇ ਤੁਹਾਨੂੰ ਮਾਣ ਮਹਿਸੂਸ ਹੁੰਦਾ ਹੈ। ਸੋ ਮੈਂ ਇੱਥੋਂ ਦੇ ਪ੍ਰਬੰਧਕ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ, ਜਿਨ੍ਹਾਂ ਨੇ ਮਾਤਾ ਪਲਵਿੰਦਰ ਕੌਰ ਜੀ ਦੇ ਕਾਲ ਚਲਾਣੇ ਤੇ ਅੱਜ ਗੁਰੂ ਘਰ ਫਰੀਮੌਂਟ ਵਿਖੇ ਪ੍ਰੋਗਰਾਮ ਰੱਖਿਆ ਹੈ। ਸਾਡੇ ਬੜੇ ਸਤਿਕਾਰਯੋਗ ਵੀਰ ਡਾਕਟਰ ਪ੍ਰਿਤਪਾਲ ਸਿੰਘ ਜੀ ਹੁਣੀ, ਉਹਨਾਂ ਨੇ ਇੱਥੋਂ ਦੇ ਪ੍ਰਬੰਧਕ ਵੀਰਾਂ ਨਾਲ ਉਪਰਾਲਾ ਕਰਕੇ ਜੋ ਅੱਜ ਸਹਿਜ ਪਾਠ ਦੇ ਭੋਗ ਪਾਏ ਗਏ ਨੇ, ਇਹਨਾਂ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਸਵੰਤ ਸਿੰਘ ਜੀ ਹੋਠੀ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਆਓ ਆਪਾਂ ਅਖੀਰ ਵਿੱਚ ਭਾਈ ਬਲਵਿੰਦਰਪਾਲ ਸਿੰਘ ਜੀ ਖਾਲਸਾ, ਜੋ ਸ਼ਹੀਦਾਂ ਦੇ ਪਰਿਵਾਰਾਂ ਵੱਲੋਂ ਆਪ ਸੰਗਤ ਦੇ ਨਾਲ ਹਾਜ਼ਰੀ ਲਾਉਣਗੇ। ਭਾਈ ਬਲਵਿੰਦਰਪਾਲ ਸਿੰਘ ਜੀ ਖਾਲਸਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਅਸੀਂ ਮਾਤਾ ਪਲਵਿੰਦਰ ਕੌਰ, ਉਹਨਾਂ ਦੇ ਅਕਾਲ ਚਲਾਣੇ, ਉਹਨਾਂ ਦੇ ਪੁੱਤਰ ਭਾਈ ਦਲਜੀਤ ਸਿੰਘ ਬਿੱਟੂ, ਉਹਨਾਂ ਦੇ ਪਤੀ ਡਾਕਟਰ ਅਜੀਤ ਸਿੰਘ, ਇਹਨਾਂ ਸਾਰੀਆਂ ਯਾਦਾਂ ਦੇ ਨਾਲ ਨਾਲ ਅਸੀਂ ਸਿੱਖ ਜੱਦੋਜਹਿਦ ਦੇ, ਖਾਲਿਸਤਾਨ ਦੇ ਉਹਨਾਂ ਸ਼ਹੀਦਾਂ ਨੂੰ ਯਾਦ ਕਰ ਰਹੇ ਹਾਂ। ਮਾਤਾ ਪਲਵਿੰਦਰ ਕੌਰ ਹੋਰਾਂ ਨੇ ਜੋ ਸੰਘਰਸ਼ ਆਪਣੇ ਪੁੱਤਰ ਦੇ ਰੂਪ ਦੇ ਵਿੱਚ, ਖਾਲਸਾ ਪੰਥ ਦੇ ਪੁੱਤਰਾਂ ਦੇ ਰੂਪ ਦੇ ਵਿੱਚ, ਇਹ ਵੀ 25 ਸਾਲ ਦਾ ਸੰਘਰਸ਼ ਹੈ। ਭਾਈ ਦਲਜੀਤ ਸਿੰਘ ਬਿੱਟੂ ਪੰਥਕ ਕਮੇਟੀ ਦੇ ਵਿੱਚ ਉਹਨਾਂ ਨੇ ਲੰਮਾ ਸਮਾਂ 10-11 ਸਾਲ ਉਹਨਾਂ ਨੇ ਸੇਵਾ ਕੀਤੀ ਔਰ ਬ੍ਰਾਹਮਣਵਾਦੀ ਸਿਸਟਮ ਦੀਆਂ ਨੀਹਾਂ ਹਿਲਾ ਕੇ ਰੱਖੀਆਂ ਉਹਨਾਂ ਨੇ। ਉਸ ਤੋਂ ਬਾਅਦ ਉਹ ਗ੍ਰਿਫਤਾਰ ਹੋ ਜਾਂਦੇ ਨੇ ਅਪ੍ਰੈਲ 1996 ਦੇ ਵਿੱਚ, ਤੇ ਉਸ ਤੋਂ ਬਾਅਦ ਜਦੋਂ ਗ੍ਰਿਫਤਾਰ ਹੋਣ ਤੋਂ ਬਾਅਦ ਕਚਹਿਰੀਆਂ ਦੇ ਵਿੱਚ ਤੇ ਉਸ ਤੋਂ ਬਾਅਦ ਨਾਭੇ ਜੇਲ੍ਹ ਦੇ ਵਿੱਚ ਇਹ ਮੁਲਾਕਾਤਾਂ ਦਾ ਸਮਾਂ, ਜਿਸ ਦੇ ਵਿੱਚ ਮਾਤਾ ਪਲਵਿੰਦਰ ਕੌਰ ਅਡੋਲਤਾ ਦੇ ਨਾਲ ਉਸ ਸਖਤ ਸਮੇਂ ਨੂੰ ਪੰਜਾਬ ਦੀਆਂ ਖਾਲਸਾ ਪੰਥ ਦੀਆਂ ਮਾਵਾਂ ਦੇ ਰੂਪ ਦੇ ਵਿੱਚ ਝੱਲਦੇ ਨੇ। ਤੇ ਇਹ ਸੰਘਰਸ਼ ਚੱਲਦਾ ਰਹਿਣਾ ਹੈ ਇਸੇ ਤਰ੍ਹਾਂ ਹੀ। ਪਰ ਹੁਣ ਕਿਉਂਕਿ ਸੋਸ਼ਲ ਮੀਡੀਆ ਬਹੁਤ ਮਜ਼ਬੂਤ ਹੋ ਗਿਆ ਹੈ, ਇਸ ਕਰਕੇ ਸਾਨੂੰ ਹਰ ਗੱਲ ਨੂੰ ਬਹੁਤ ਵੱਡੇ ਰੂਪ ਦੇ ਵਿੱਚ ਕਰਨ ਦੀ ਲੋੜ ਹੈ, ਤਾਂ ਕਿ ਜਿਹੜਾ ਖਾਲਸੇ ਦਾ ਬਿਰਤਾਂਤ ਹੈ, ਜੋ ਖਾਲਸੇ ਦਾ ਸੰਘਰਸ਼ ਹੈ, ਉਹ ਹਰ ਥਾਂ ਹਰ ਰੂਪ ਦੇ ਵਿੱਚ ਕਾਇਮ ਰਹਿਣਾ ਚਾਹੀਦਾ ਹੈ। ਭਾਵੇਂ ਫੇਸਬੁੱਕ ਹੈ, ਟਵਿੱਟਰ ਹੈ ਜਾਂ ਦੂਜੇ ਇੰਸਟਾਗ੍ਰਾਮ ਹੈ, ਉਹ ਸਾਰੀ ਜਗ੍ਹਾ ਤੇ ਸਾਡਾ ਹਰ ਰੂਪ ਸਾਹਮਣੇ ਆਉਣਾ ਚਾਹੀਦਾ ਹੈ, ਤਾਂ ਕਿ ਮਾਵਾਂ ਦੇ ਜੋ ਰੂਪ ਨੇ, ਮਾਵਾਂ ਦਾ ਜੋ ਪੱਖ ਹੈ, ਉਹ ਬਹੁਤ ਘੱਟ ਸਾਹਮਣੇ ਆਉਂਦਾ ਹੈ। ਪਰ ਲੈ ਦੇ ਕੇ ਸਾਡੇ ਸਿੱਖ ਸੰਘਰਸ਼ ਦਾ ਜੋ ਮੁੱਖ ਸਬਰ, ਸੰਕੋਚ ਤੇ ਚੜ੍ਹਦੀ ਕਲਾ ਦਾ ਜੋ ਪ੍ਰਤੀਕ ਹੈ, ਉਹ ਅਸੀਂ ਮਾਵਾਂ ਦੇ ਕੋਲੋਂ ਗ੍ਰਹਿਣ ਕਰਦੇ ਹਾਂ। ਮਾਵਾਂ ਦਾ ਰੂਪ, ਭੈਣਾਂ ਦਾ ਰੂਪ, ਪਰਿਵਾਰ ਦਾ ਰੂਪ, ਇਸ ਦੇ ਵਿੱਚੋਂ ਹੀ ਸੰਘਰਸ਼ ਅੱਗੇ ਚੱਲਦੇ ਨੇ, ਇਹਨਾਂ ਦੇ ਸਹਿਯੋਗ ਨਾਲ ਹੀ ਅੱਗੇ ਚੱਲਦੇ ਨੇ। ਸੋ ਸਾਡੀ ਅਰਦਾਸ ਬੇਨਤੀ ਹੈ
कि साडियां मावां नूं, साडियां भैणां नूं, साडियां बीबियां नूं, साडे परिवारां नूं सच्चे पातशाह इन्नी ताकत देण, इन्ने बलवान बनाउण कि असीं ते साडियां आउण वाली नस्लां खालिस्तान दे विच जिंदाबाद कह सकन और कह सकन कि यह साडा खालसा राज है। वाहिगुरू जी का खालसा, वाहिगुरू जी की फतेह। मौला खेल करे सब आपे, एक कटे एक लहर व्यापे, ज्यों नचाए त्यों त्यों नचन, ज्यों नचाए त्यों त्यों नचन। सिर सिर किरत रिहानिया निवाणियो घेवा, निताणियों के गुरु जोर न मंगण देन न जो, जोर न जीवन मरण न जो, जीवन मरण नहीं जो।
रचन रचया करता एता रचन रचया करता एता रचन रचया करता आवत जावत हुक्म आवत जावत हुक्म एता रचन रचया करता एता रचन रचया करता आवत जावत हुक्म आवत जावत हुक्म एता रचन रचया करता एता रचन रचया करता पवने में पवन समाया पवने में पवन समाया ज्योति में ज्योत रल जाया पवने में पवन समाया ज्योति में ज्योत रल जाया माटी माटी होई एक माटी माटी होई एक रोवन हारे कवन टेक माटी माटी होई एक रोवन हारे कवन टेक रोवन हारे की कवन टेक एता रचन रचया करतार एता रचन रचया करता आवत जावत हुक्म आवत जावत हुक्म एता रचन रचया करता
ਏਕੋ ਰਚਨ ਰਚਿਆ ਕਰਤਾ ਏਕੋ ਰਚਨ ਰਚਿਆ ਕਰਤਾ ਆਵਤ ਜਾਵਤ ਹੁਕਮ ਅਪਾਰ ਆਵਤ ਜਾਵਤ ਹੁਕਮ ਅਪਾਰ ਏਕੋ ਰਚਨ ਰਚਿਆ ਕਰਤਾ ਏਕੋ ਰਚਨ ਰਚਿਆ ਕਰਤਾ ਅਗਲੀ ਕਿਛ ਖਬਰ ਨਾ ਆਈ
अविनाशी लोक एको रचन रचया करता एको रचन रचया करता आवत जावत हुक्म आवत जावत हुक्म रचन रचया करता एका रचन रचया करता जोवे हो जानो सोवे हो नाहे जोवे हो जानो सोवे हो नाहे जान हारे कौबल जानो जोवे हो जानो सोवे हो नाहे जान हारे कौबल जाए कहो नानक गुर परम चुकाया कहो नानक गुर परम चुकाया ना कोई मरे ना आवे जाया कहो नानक गुर परम चुकाया ना कोई मरे ना आवे जाया ना कोई मरे ना आवे जाया एको रचन रचया करता एको रचन रचया करता आवत जावत हुक्म आवत जावत हुक्म एको रचन रचया करता एको रचन रचया करता एको रचन रचया करता ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਾਸ ਡਾਕਟਰ ਰਵਿੰਦਰਪਾਲ ਸਿੰਘ प्रोफेशनली मैं पीडियाट्रिक साइकाइट्रिस्ट हाँ, चाइल्ड साइकाइट्रिस्ट। तो बेनती की सी संगत ने 2-3 लफ्ज़ बोलो माता जी बारे ते कई ख्याल आए
ਤੁਸੀਂ 4-5 ਸਾਲ ਮੈਡੀਕਲ ਸਕੂਲ ਤੁਸੀਂ ਲਾਉਂਦੇ ਆ, ਤੁਸੀਂ ਸਰੀਰ ਨੂੰ ਸਮਝਣ ਲਈ ਜਿਹੜਾ ਆਪਣਾ ਸਰੀਰ ਦਾ ਜਿਹੜਾ ਅਸੀਂ ਹਾਰਡਵੇਅਰ ਕਹਿੰਦੇ ਹਾਰਡਵੇਅਰ ਵਿੱਚ ਇੱਕ DNA ਆ, DNA ਵਿੱਚ ਸੌਫਟਵੇਅਰ ਹੈ। 1950s ਨੂੰ ਪਤਾ ਲੱਗਿਆ ਵੀ ਇੱਕ ਚੀਜ਼ ਲਿਖੀ ਜਾਂਦੀ ਹੈ ਕਿ ਬੰਦੇ ਦੇ ਇੱਕ ਸੈੱਲ ਵਿੱਚ ਬੜੀ ਚੀਜ਼ ਹੈ। ਉਹ ਇੱਕ ਸੈੱਲ ਨੂੰ ਦੱਸਦੀ ਵੀ ਤੂੰ ਆਹ ਕੰਮ ਕਰਨਾ, ਤੂੰ ਉਹ ਕੰਮ ਕਰਨਾ, ਫਿਰ ਬਾਅਦ 'ਚ ਆਹ ਕਰਨਾ। ਉਹੀ ਸੋਚ ਪੈਦਾ ਕਰਦੀ ਹੈ, ਉਹੀ ਤੁਹਾਡਾ ਸਰੀਰ ਚਲਾਉਂਦੀ ਹੈ, ਤੁਹਾਡੇ ਫੇਫੜੇ ਚਲਾਉਂਦੀ ਹੈ, ਉਹਨੂੰ ਖੋਜ ਕੀਤੀ ਉਹਦੀ। ਫਿਰ ਸਾਇੰਸ ਬੜੀ ਦਿਮਾਗ ਦੀ ਸੋਚਣ ਦੀ। ਤੇ ਜਦੋਂ ਤੁਸੀਂ ਇੱਦਾਂ ਦੇ ਮਹਾਨ ਜੋੜਿਆਂ ਜਿੱਦਾਂ ਕੱਲ ਵਰਚੁਅਲੀ ਅਸੀਂ ਦਰਸ਼ਨ ਕੀਤੇ ਸੀਗੇ ਭਾਈ ਸਾਹਿਬ ਦੇ, ਜਦੋਂ ਤੁਸੀਂ ਉਹਨਾਂ ਦੇ ਦਰਸ਼ਨ ਕਰਦੇ ਨੇ ਤੁਸੀਂ ਇੱਕ ਕ੍ਰਿਸ਼ਮਾ ਦੇਖਦੇ ਵੀ ਇਹ ਕਿੱਦਾਂ ਹੋ ਸਕਦਾ, ਇਹ ਕਿੱਦਾਂ ਪੈਦਾ ਹੋ ਸਕਦਾ ਹੈ। ਫਿਰ ਮੇਰੇ ਦਿਮਾਗ 'ਚ ਇੱਕ ਕਨਕਲੂਜਨ ਆਈ ਹੈ ਵੀ ਜਿਹੜੀ ਬਾਣੀ ਆ, ਬਾਣੀ DNA ਨੂੰ ਆਲਟਰ ਕਰਦੀ ਹੈ। ਐਪੀਜੈਨੈਟਿਕਸ ਨੂੰ ਇੱਕ ਨਵਾਂ ਰਿਸਰਚ ਆਇਆ, ਉਹਨੂੰ ਕਹਿੰਦੇ ਐਪੀਜੈਨੈਟਿਕਸ। ਜਿਹੜੀ DNA ਹੈ ਉਹਨੂੰ ਸਟੱਡੀ ਕੀਤਾ ਵੀ DNA ਕਿੱਦਾਂ ਬਦਲਦੀ ਹੈ ਤੁਹਾਡੇ ਇਨਵਾਇਰਨਮੈਂਟ ਦੇ ਹਿਸਾਬ ਦੇ ਨਾਲ। ਪਹਿਲਾਂ ਹੁੰਦਾ ਸੀਗਾ ਨੇਚਰ ਵਰਸਸ ਨਰਚਰ, ਇਨਵਾਇਰਨਮੈਂਟ ਤੁਹਾਡਾ ਵਾਤਾਵਰਨ, ਉਹ ਤੁਹਾਡੇ DNA ਨੂੰ ਕਿੱਦਾਂ ਆਨ ਆਫ ਕਰਦੀ ਹੈ। ਜਿਹੜਾ ਕੋਈ ਸਿਗਰਟ ਪੀਂਦਾ ਉਹਦਾ DNA ਆਫ ਹੁੰਦਾ, ਉਹਦਾ ਸਟ੍ਰੋਕ ਦਾ ਰਿਸਕ ਵੱਧਦਾ, ਉਹਦਾ ਹਾਰਟ ਅਟੈਕ ਦਾ ਰਿਸਕ ਵੱਧਦਾ। ਜਿਹੜਾ ਸ਼ਰਾਬ ਪੀਂਦਾ ਉਹਦੇ ਲਿਵਰ ਦੇ ਰਿਸਕ, ਸਿਰੋਸਿਸ ਦੇ ਰਿਸਕ, ਡੈਥ ਦੇ ਰਿਸਕ ਉੱਤੇ ਥੱਲੇ ਹੁੰਦੇ ਆ। ਉਹ ਐਪੀਜੈਨੈਟਿਕ ਫੈਨੋਮੈਨਨ ਹੈਗਾ। ਪਰ ਬਾਣੀ ਵੀ ਹੈਗੀ ਹੈ ਐਪੀਜੈਨੈਟਿਕਸ ਤੇ ਅਸਰ ਕਰਦੀ ਹੈ। ਕਿੱਦਾਂ? ਜਦੋਂ ਨਿਆਣਾ ਜਦੋਂ ਪ੍ਰੈਗਨੈਂਸੀ ਹੁੰਦੀ ਆ, ਜਦੋਂ ਮਾਤਾ ਜੀ ਦਾ ਸੋਚਦੀ ਹੈ, ਉਸ ਤੌਰ ਤੇ ਪ੍ਰੋਗਰਾਮਿੰਗ ਹੋ ਗਈ। ਮਾਤਾ ਜੀ ਦੇ ਸਰੀਰਕ ਤੌਰ ਤੇ ਚੇਂਜਸ ਆਉਣ ਲੱਗ ਪਈਆਂ, ਉਹਨਾਂ ਦੀ ਬ੍ਰੇਨ ਚੇਂਜਸ ਆਉਣ ਲੱਗ ਪਈਆਂ, ਉਹਨਾਂ ਦਾ ਸਰੀਰ ਤਿਆਰ ਹੋ ਗਿਆ ਭਾਈ ਸਾਹਿਬ ਦਾ ਫਿਜ਼ੀਕਲੀ, ਜੇ ਅਸੀਂ ਸਰੀਰਕ ਤੌਰ ਤੇ ਦੇਖੀਏ। ਪਰ ਜਿਹੜੇ ਪਿਤਾ ਜੀ ਸੀਗੇ ਉਹਨਾਂ ਦੇ ਬ੍ਰੇਨ 'ਚ ਵੀ ਚੇਂਜਸ ਆ ਗਏ। ਇੱਕ ਕਮਾਲ ਹੈ, ਬਹੁਤ ਕਮਾਲ ਹੈ ਮਹਾਰਾਜ ਦੀ ਕੁਦਰਤ ਦਾ। ਪਿਤਾ ਦੀ ਵੀ ਬ੍ਰੇਨ 'ਚ ਚੇਂਜਸ ਆਉਂਦੀਆਂ, ਮਾਤਾ ਦੀ ਬ੍ਰੇਨ 'ਚ ਵੀ ਚੇਂਜਸ ਆਉਂਦੀਆਂ। ਉਹ ਤਿਆਰੀ ਹੁੰਦੀ ਨਿਆਣੇ ਨੂੰ ਪੈਦਾ ਕਰਨ ਦੀ, ਉਹਦੀ ਫਿਜ਼ੀਕਲੀ ਉਹਨੂੰ ਨਰਚਰ ਕਰਨਾ, ਉਹਦੀ ਨਿਊਟ੍ਰੀਸ਼ਨ ਦੇਣੀ, ਸੇਫਟੀ ਰਹਿਣੀ। ਉਤੋਂ ਫਿਰ ਜਦੋਂ ਨਿਆਣਾ ਪੈਦਾ ਹੁੰਦਾ ਉਹਨੇ ਖੇਡ ਕੇ ਸਿੱਖਣਾ, ਉਹਦਾ ਸਰੀਰਕ ਇੰਟੈਲੀਜੈਂਸ ਵੱਧਦੀ ਹੈ। ਫਿਰ ਉਹਦੀ ਇਮੋਸ਼ਨਲ ਇੰਟੈਲੀਜੈਂਸ ਵੱਧਦੀ ਹੈ। ਜਦੋਂ ਨਿਆਣਾ ਗੁੱਸਾ ਕਰਦਾ ਆ, ਰੋਂਦਾ ਆ, ਡਰਦਾ ਆ, ਮਾਂ ਪਿਓ ਨੂੰ ਪਾਲਦੀ ਹੈ, ਪਰੋਸਦੀ ਹੈ, ਪਿਤਾ ਨੂੰ ਪਾਲਦਾ ਪਰੋਸਦਾ ਹੈ। ਇਹ ਨੈਚੁਰਲ ਵਾਤਾਵਰਨ ਜਿਹੜਾ ਹੁਕਮ ਹੈ, ਇਹ ਹੁਕਮ ਹੈ ਦੁਨੀਆਂ ਦਾ। ਪਰ ਬਾਣੀ ਦੇ ਨਾਲ ਅਸਰ ਕਰਦੀ ਹੈ। ਹੁਣ ਮਾਤਾ ਜੀ ਦੀ ਅਵਸਥਾ ਕਿੰਨੀ ਉੱਚੀ ਹੈ। ਜੇ ਮਹਾਨ ਯੋਧਾ ਇੱਦਾਂ ਦਾ ਬੈਠਾ ਸਾਡੇ ਅੱਗੇ, ਮਾਂ ਕਿੱਦਾਂ ਦੀ ਹੋ ਸਕਦੀ ਹੈ। ਉਹ ਜਿਹੜਾ ਸਪਿਰਿਟ ਹੈ, ਹਾਈਐਸਟ ਜਿਹੜਾ ਕੌਨਸ਼ੀਅਸਨੈਸ ਹੈ, ਜਿਹੜਾ ਆਪਣਾ ਦਿਮਾਗ ਸਾਰਾ ਸਰੀਰ ਚਲਾਉਂਦਾ ਸਾਡਾ। ਜੇ ਕੋਈ ਜ਼ਰੀਲਾ ਚਾਦਰ ਤੇ ਰੱਖ ਦੇਵੇ, ਅੱਖ ਦੀ ਝਮਕ ਦੇ ਟਾਈਮ ਤੋਂ ਘੱਟ ਵੀ ਬੰਦਾ ਏਦਾਂ ਉੱਠ ਕੇ ਭੱਜਦਾ, ਉਹਦਾ ਹਾਰਟ ਰੇਟ ਵੱਧ ਜਾਂਦਾ, ਬਲੱਡ ਪ੍ਰੈਸ਼ਰ ਵੱਧ ਜਾਂਦਾ, ਉਹਦੀਆਂ ਅੱਖਾਂ ਡਾਇਰੈਕਟ ਹੋ ਜਾਂਦੀਆਂ, ਲਾਈਟ ਲਗਾ ਜਾਂਦੀਆਂ, ਅੱਖਾਂ ਸੀਨ 'ਚ ਜ਼ਿਆਦਾ ਬਾਲਾ ਜਾਂਦਾ, ਫਿਰ ਨੱਠ ਸਕਦਾ ਜਾਂ ਲੜ ਸਕਦਾ। ਕਈ ਵਾਰੀ ਉੱਥੇ ਮਰ ਕੇ ਦਮ ਹੋ ਜਾਂਦਾ। ਇਹ ਹੁਕਮ ਹੈ। ਪਰ ਮਾਤਾ ਜੀ ਦਾ ਜਿਹੜੀ ਇਹ ਸੋਚ ਦੇ ਨਾਲ, ਸਭ ਦੇਖਿਆ ਸੋਚ ਦੇ ਨਾਲ ਸਾਰਾ ਕੁਝ ਹੋ ਗਿਆ ਸਿੱਖਾਂ ਦੇ ਵਿੱਚ ਵੀ। ਪਰ ਜਿਹੜੀ ਸੋਚ ਆ ਗੁਰੂ ਪਾਤਸ਼ਾਹ ਦੀ ਉੱਚੀ ਅਵਸਥਾ ਦੀ, ਜਿਹੜੀ ਭਗਤਾਂ ਦੀ ਸੋਚ ਦੀ ਗੁਰੂ ਗ੍ਰੰਥ ਸਾਹਿਬ ਨੇ ਦਰਜ ਕੀਤੀ ਹੈ, ਉਹ ਕਿੰਨੀ ਤੱਕੀ ਸੋਚ ਹੈ। ਉਹ ਸੋਚ ਕਿੱਦਾਂ ਸਰੀਰ ਨੂੰ ਪੈਦਾ, ਜਿਹੜੇ ਐਪੀਜੈਨੈਟਿਕਸ ਕਿੱਦਾਂ ਦੇ ਸਕਦੀ ਹੈ। ਉੱਥੇ ਤੇ ਆ ਜਾਂਦੀ ਹੈ ਦੁਨਿਆਵੀ ਤੌਰ ਤੇ ਫਿਜ਼ੀਕਲ ਇੰਟੈਲੀਜੈਂਸ, ਐਕੈਡੈਮਿਕ ਇੰਟੈਲੀਜੈਂਸ, ਕਿਨੈਸਥੈਟਿਕ ਇੰਟੈਲੀਜੈਂਸ, ਤੁਰਨ ਫਿਰਨ ਦਾ, ਇਮੋਸ਼ਨਲ ਇੰਟੈਲੀਜੈਂਸ, ਬੰਦੇ ਨਾਲ ਕਨੈਕਟ ਕਿੱਦਾਂ ਕਰਨਾ, ਬੰਦੇ ਨਾਲ ਗੱਲ ਕਿੱਦਾਂ ਕਰਨੀ, ਉਹਨੂੰ ਸਮਝਣਾ ਕਿੱਦਾਂ, ਉਹ ਇਮੋਸ਼ਨਲ ਇੰਟੈਲੀਜੈਂਸ। ਉਹ ਚੀਜ਼ਾਂ ਤੁਹਾਡਾ ਸਰੀਰਕ ਭਾਂਡਾ, ਆਤਮਿਕ ਭਾਂਡਾ ਤਿਆਰ ਕਰਦੀ ਨਾਮ ਦੇ। ਉਹ ਜਦੋਂ ਭਾਂਡਾ ਤੁਹਾਡਾ ਤਿਆਰ ਹੁੰਦਾ ਤੇ ਤੁਹਾਡੀ ਜਿਹੜੀ ਸਪਿਰਿਚੁਅਲ ਸੋਚ ਆ, ਉੱਚੀ ਅਵਸਥਾ ਦੀ ਸੋਚ ਆ, ਜਦੋਂ ਮਾਂ ਜਪਜੀ ਸਾਹਿਬ ਪੜ੍ਹ ਕੇ ਆਟਾ ਗੁੰਨਦੀ ਆ, ਜਦੋਂ ਦੋੜੀਆਂ ਦਿੰਦੀ ਆ ਪਾਣੀ ਦੀਆਂ,
वो एनर्जी की तुहानू एहसास होनी है जो वो तुहाडे DNA च बढ़दी है। जे सोच DNA बदल सकती है तो वो सोच की कर सकती है। तो कंक्लूजन मेरा ये है, भाई साहब ने 2-3 पॉइंट सानू कल भी दिते थे भी जी सोच है वो उच्ची अवस्था जी चिड़िया तो बाज लड़ा सकती, वो कि सोच है जो हाथ से तली रख के लड़ा सकती है, जो बाबा बंदा सिंह बहादुर बैठ के अपने न्याणे का जो सीना पाड़ के वो हुक्म देख सकता, फिर भी राजा इकट्ठा है तेरा किया मीठा लागे, वो कि सोच है, यही सोच है, यही स्पिरिट है ਜਿਹੜੀਆਂ ਇਹ ਗਵਰਨਮੈਂਟ ਦਾ ਜਿਹੜੇ ਸਿੰਘਾਂ ਨਾਲ ਲੜ ਰਹੇ ਇਹ ਸੋਚ ਤੋਂ ਡਰਦੇ ਆ, ਇੱਦਾਂ ਦੀਆਂ ਮਾਵਾਂ ਤੋਂ ਡਰਦੇ ਆ। ਨਾਦਰ ਸ਼ਾਹ ਦੀ ਜਿਹੜੀ ਇੰਟੈਲੀਜੈਂਸ ਫੋਰਸ ਸੀਗੀ ਅਫਗਾਨਿਸਤਾਨ ਦਾ ਜਿਹੜਾ ਬਾਦਸ਼ਾਹ ਸੀਗਾ ਜਿਹੜਾ ਲੁੱਟਣ ਆਉਂਦਾ ਸੀਗਾ ਹਿੰਦੁਸਤਾਨ ਨੂੰ, ਉਹ ਆਪਣੇ ਇੰਟੈਲੀਜੈਂਸ ਆਫਿਸਰ ਨੂੰ ਪੁੱਛਦਾ ਸੀਗਾ ਵੀ ਕੌਣ ਬੰਦੇ ਜਿਹੜੇ ਜੰਗਲਾਂ 'ਚ ਰਹਿੰਦੇ ਆ ਤੁਹਾਨੂੰ ਲੁੱਟ ਕੇ ਮਾਰ ਕੇ ਚਲੇ ਜਾਂਦੇ ਕੌਣ ਆ? ਉਹ ਕਹਿੰਦੇ ਘੋੜੀਆਂ ਦੀ ਕਾਟੀਆਂ ਦੇ ਸੌਂਦੇ ਆ, ਉੱਤੋਂ ਨੰਗੇ ਆ, ਖਾਂਦੇ ਪੱਤਿਆਂ ਦੀਆਂ। ਉਹ ਕਹਿੰਦੇ ਕਿੱਦਾਂ? ਉਹਨਾਂ ਨੇ ਸਾਡੀ ਸੋਚ ਪਰਖੀ, ਉਹਨਾਂ ਨੇ ਸਾਡੀ ਸਟਰੈਂਥ ਪਰਖੀ ਆ। ਉਹ ਕਹਿੰਦੇ ਇਹਨਾਂ ਦਾ ਸਪਿਰਿਟ ਹੈ। ਕਿੱਥੋਂ ਆਉਂਦਾ ਸਪਿਰਿਟ? ਕਹਿੰਦੇ ਮਾਵਾਂ ਦੀਆਂ ਗੁਟਕੇ ਤੋਂ ਕੁਛ ਆਉਂਦਾ ਹੈ, ਗੁਟਕੇ ਪੜਦੀਆਂ। ਸੋ ਇਹ ਜਿਹੜੀ ਸੋਚ ਹੈ ਇਹ ਸਾਨੂੰ ਰਿਫਲੈਕਸ਼ਨ ਜਿਹੜੀ ਹੈਗੀ ਸਾਨੂੰ ਸਾਰਿਆਂ ਨੂੰ ਸੋਚਣਾ ਚਾਹੀਦਾ। ਭਾਈ ਸਾਹਿਬ ਦੇ ਜਿਹੜੇ ਕੱਲ੍ਹ ਮੇਰੇ ਟੇਕਅਵੇ ਪੁਆਇੰਟ ਸੀਗੇ ਭਾਈ ਸਾਹਿਬ ਦੇ बुक रिलीज का जोड़ा वो ये भी अकाउंटेबिलिटी ला, अपने आप को अकाउंटेबल करो, टेक ओनरशिप। वी आर द चोजन पीपल, यू नो सानू महाराज ने बख्शिश दी है बाणी की, गुरु साहब की, उन्होंने अमल करो, उन्होंने अप्लाई करो, आप लैके अगे करो, दूसरे के फोकस ना करो, अपना काम करो। फिर कई परिवार ਸਿੰਘਾਂ ਨਾਲ ਉਹਨਾਂ ਨੇ ਵੀ ਜ਼ਿਕਰ ਕੀਤਾ ਸੀ ਕਿ ਕੰਟਰੀਬਿਊਸ਼ਨ ਬਾਕੀ ਪੰਥ ਦੀਆਂ ਮਾਵਾਂ ਦੀਆਂ ਭਰਾਵਾਂ ਦੀਆਂ ਭੈਣਾਂ ਦੀਆਂ ਕਈ ਸ਼ਹੀਦ ਪਰਿਵਾਰ ਵਿੱਚੋਂ ਵੀ ਫੈਮਲੀਆਂ ਆਈਆਂ ਸੀਗੀਆਂ। ਸੋ ਲੈਟਸ ਆਲ ਟੇਕ ਅਕਾਊਂਟੇਬਿਲਿਟੀ ਐਂਡ ਓਨਰਸ਼ਿਪ ਤੇ ਅਸੀਂ ਇਹ ਦਿਨ ਬਾਣੀ ਨੂੰ ਪੜ੍ਹੀਏ, ਬਾਣੀ ਨੂੰ ਅਪਲਾਈ ਕਰੀਏ। ਇੱਕ ਅਰਦਾਸ ਦਾ ਸ਼ਬਦ ਪੜ੍ਹ ਕੇ ਮੈਂ ਸਮਾਪਤ ਕਰ ਦਿੰਦਾ। तुम करो दया मेरे साईं, ऐसी मत दीजै मेरे ठाकुर। तुम करो दया मेरे साईं, तुम करो दया मेरे
ਆਨੰਦ ਰੂਪ ਰਵੇ ਉਹ ਸਭ ਮਾਨੇ ਆਨੰਦ ਰੂਪ ਰਵੇ ਉਹ ਸਭ ਮਾਨੇ ਜਤ ਕਤ ਦੇ ਵੇਖੋ ਜਾਈ ਕਿਰਪਾ ਕਿਰਪਾਨ ਵਸਤ ਪਾਵਨ ਕੌਸ਼ਾਲੀ ਕੋਟ ਸੁਖ ਆਨੰਦ ਰਾਜ ਪਾਏ ਕੋਟ ਸੁਖ ਆਨੰਦ ਰਾਜ ਪਾਏ ਮੁਕਤੇ ਮਲਾਈ ਮੁਕਤੇ